ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਬਜ਼ੁਰਗਾਂ ਨੂੰ ਥੋੜ੍ਹਾ ਜਿਹਾ ਕਿ ਪੰਜਾਬੀ ਅੰਗਰੇਜ਼ੀ 'ਚ ਕਹਿੰਦੇ ਵੀ ਟੋਕਨ ਆਫ ਲਵ ਇੱਕ ਹਮੇਸ਼ਾ ਗੰਜਿਆ ਅਸੀਂ ਉਹਨਾਂ ਦੀ ਸੇਵਾ ਦਾ ਕਰਨੇ ਹਾਂ। ਪੰਜਾਬੀ ਲਹਿਰ ਵਾਲੇ ਜਿੰਨੇ ਵੀ ਮਿੱਤਰ ਨੇ ਇਹਨਾਂ ਦੀ ਜਾਂ ਕੁਕਨਸ ਵਾਲੇ ਵੀ ਆਮਰ ਭੱਟ ਵੀ ਬੈਠੇ ਨੇ ਔਰ ਤੋਹੀਦ ਚੱਠਾ ਹੈ ਜਾਂ ਇਜਾਜ਼ ਹੈ, ਨਾਸਰ ਢਿੱਲੋਂ ਅਤੇ ਆਪਣਾ ਭੁਪਿੰਦਰ ਸਿੰਘ ਲਵਲੀ, ਇਹਨਾਂ ਦੇ ਆਰ ਔਰ ਇਹਨਾਂ ਦੇ ਸਿਦਕ ਨੂੰ ਸਲਾਮ। ਬੜੀ ਮੈਂ ਆਪਣੇ ਖਾਸ ਦਿਲੋਂ ਮੈਂ ਕਹਿ ਰਿਹਾ ਔਰ ਇਹ ਕੰਮ ਰੁਕਣਾ ਨਹੀਂ ਚਾਹੀਦਾ। ਅਤੇ ਜਿਨ੍ਹਾਂ ਤੋਂ ਉਹਨਾਂ ਨੇ ਇੰਸਪੀਰੇਸ਼ਨ ਲਈ ਖਿਆਮ ਚੌਹਾਨ ਉਹ ਵੀ ਸਾਡੇ ਕੋਲ ਆਏ ਨੇ। ਇਹਨਾਂ ਨੇ ਇੱਕ ਵਾਰੀ ਮੈਨੂੰ ਔਨਲਾਈਨ ਮੇਰੇ ਨਾਲ ਗੱਲਾਂ ਵੀ ਕੀਤੀਆਂ ਸਨ ਅਤੇ ਇਹ ਬੜੇ ਆਰੀ ਔਰ ਬੜੇ ਸਿਦਕ ਵਾਲੇ ਲੋਕ ਨੇ ਅਤੇ ਇਹਨਾਂ ਦੀ ਵੀ ਬੜੀ ਮੁਹੱਬਤ ਹੈ ਕਿ ਇਹਨਾਂ ਨੇ ਇਹ ਪੂਰਾ ਪੰਜਾਬ ਦਾ ਪੂਰਾ ਪਾਰਟੀਸ਼ਨ ਦਾ ਇੱਕ ਆਰਕਾਈਵ ਬਣਾ ਰਹੇ ਨੇ ਉਹਨਾਂ ਬਜ਼ੁਰਗਾਂ ਦੇ ਨਾਲ ਜੋ ਬੀਤੀ ਆ। ਅਤੇ ਮੋਨਾ ਉਲ ਹੁਸੈਨ ਰਾਣਾ BBC ਪੰਜਾਬੀ, ਉਹ ਲਾਹੌਰ ਤੋਂ ਸਾਡੇ ਨਾਲ ਨੇ, BBC ਪੰਜਾਬੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਅਤੇ ਪਹਿਲੇ ਵੀ ਬੜੇ ਚਿਰ ਤੋਂ BBC ਲਈ ਕੰਮ ਕਰ ਰਹੇ ਨੇ। ਅਤੇ ਇਹਨਾਂ ਦੇ ਵੀ ਬਜ਼ੁਰਗਾਂ ਦਾ ਹਿਜਰਤ ਨਾਲ, ਬਲਕਿ ਇਹਨਾਂ ਦੇ ਕੋਲ ਬੜੀ ਇਹਨਾਂ ਦੀ ਫੈਮਿਲੀ ਦੀ ਵੀ ਬੜੀ ਲੰਬੀ ਚੌੜੀ ਤਵਾਰੀਖ ਹੈ, ਉਹ ਵੀ ਸਾਡੇ ਨਾਲ ਨੇ। ਉਹਨਾਂ ਨੇ ਇਹਨਾਂ ਬਜ਼ੁਰਗਾਂ ਨਾਲ ਗੱਲਾਂ ਕੀਤੀਆਂ, ਉਹਨਾਂ ਦੇ ਆਉਣ ਦਾ ਵੀ ਸ਼ੁਕਰੀਆ, ਸਵਾਗਤ ਹੈ, ਜੀ ਆਇਆਂ ਨੂੰ ਅਸੀਂ ਕਰਦੇ ਹਾਂ। ਅਤੇ ਹੁਣ ਅਸੀਂ ਅਗਲੇ ਬਜ਼ੁਰਗ ਨੂੰ ਬੁਲਾਵਾਂਗਾ ਔਰ ਮੈਂ ਕਹਾਂਗਾ ਆਮਰ ਰਿਆਜ਼ ਸਾਹਿਬ ਨੂੰ ਕਿ ਉਹ ਹੀ ਜ਼ਿਆਦਾ ਗੱਲ ਟੋਰਨ। ਸਾਡੇ ਬਜ਼ੁਰਗ ਆ ਰਹੇ ਨੇ ਰਾਣਾ ਅਬਦੁਲ ਅਜ਼ੀਜ਼ ਵਿਣੀ ਪਿੰਡ ਹਾਫਜ਼ਾਬਾਦ, ਮੇਰਾ ਖਿਆਲ ਉਸ ਵੇਲੇ ਤਾਂ ਗੁਜਰਾਂਵਾਲਾ ਜ਼ਿਲ੍ਹਾ ਹੋਏਗਾ, ਹਾਂ। ਅਤੇ ਉਹਨਾਂ ਨੂੰ ਕਹਾਂਗੇ ਕਿ ਉਹ ਬਜ਼ੁਰਗ ਸਾਡੇ ਕੋਲ ਆਉਣ ਅਤੇ ਅਸੀਂ ਦਿਲੋਂ ਉਹਨਾਂ ਦਾ ਇਸਤਕਬਾਲ ਕਰਦੇ ਹਾਂ ਜੀ। ਅਤੇ ਉਹਨਾਂ ਦੇ ਦੋਤਰੇ ਰਾਣਾ ਮੱਖਣ, ਮੈਂ ਉਹਨਾਂ ਨੂੰ ਵੀ ਕਹਾਂਗਾ ਕਿ ਉਹ ਵੀ ਸਾਡੇ ਨਾਲ ਆ ਜਾਣ। ਬਲਕਿ ਇਸ ਗੱਲਬਾਤ ਦੇ ਵਿੱਚ ਜਿਹੜੀ ਅਸੀਂ ਕਰਨੇ ਹਾਂ ਉਹਦੇ ਵਿੱਚ ਰਾਣਾ ਮੱਖਣ ਜੀ ਹੋਰਾਂ ਦੇ ਜ਼ਿਹਨ 'ਚ ਕੋਈ ਗੱਲ ਆਉਂਦੀ ਹੈ, ਕੋਈ ਯਾਦ ਆਉਂਦੀ ਹੈ, ਬਜ਼ੁਰਗਾਂ ਦੇ ਨਾਲ ਸਾਂਝੀਆਂ ਹੋਈਆਂ ਗੱਲਾਂ ਉਹ ਆਉਂਦੀਆਂ ਨੇ, ਉਹ ਸਾਡੇ ਨਾਲ ਹਿੱਸਾ ਪਾ ਸਕਦੇ ਨੇ ਗੱਲਬਾਤ 'ਚ। ਅਤੇ ਆਮਰ ਰਿਆਜ਼ ਸਾਹਿਬ ਜਨਾਬ ਰਾਣਾ ਅਬਦੁਲ ਅਜ਼ੀਜ਼ ਹੋਰਾਂ ਨਾਲ ਗੱਲਬਾਤ ਸ਼ੁਰੂ ਕਰਨ। ਕਿ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਬੜੀ ਅਹਿਮ ਹੈਗੀ ਹੈ ਕਿ ਜਿਹੜੀ ਇੰਤਕਾਲੇ ਆਬਾਦੀ ਹੈਗੀ ਹੈ, ਯਾਨੀ ਜਿਹੜੇ ਸਾਰੇ ਹਿੰਦੂ ਸਿੱਖ ਇੱਥੋਂ ਚਲੇ ਗਏ ਔਰ ਸਾਰੇ ਮੁਸਲਮਾਨ ਇੱਧਰ ਆ ਗਏ, ਪੰਜਾਬੀ ਖਾਸ ਤੌਰ 'ਤੇ, ਉਹਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਉਹ ਘੱਟੋ ਘੱਟ ਜਿਹੜਾ ਹੈਗਾ ਉਹ 1946 ਅਗਸਤ 1946 ਤੱਕ ਕਿਸੇ ਦੇ ਜ਼ਿਹਨ 'ਚ ਵੀ ਨਹੀਂ ਹੈਗਾ ਸੀ। ਇਹ ਬਿਲਕੁਲ ਆਖਰੀ 4 ਜਾਂ 6 ਮਹੀਨਿਆਂ ਦੀ ਗੱਲ ਹੈਗੀ ਹੈ ਜੀ। ਉਸ ਤੋਂ ਪਹਿਲੇ ਤੱਕ ਕਿਸੇ ਨੂੰ ਨਹੀਂ ਪਤਾ ਹੈਗਾ ਸੀ ਨਾ ਜੀ ਨਾ। 46 ਦੇ ਇਲੈਕਸ਼ਨ ਦੇ ਵਿੱਚ, ਪੂਰੇ ਇਲੈਕਸ਼ਨ ਹੋਏ, ਕੋਈ ਕੈਂਪੇਨ ਦੇ ਵਿੱਚ ਇਹ ਗੱਲ ਨਹੀਂ ਕੀਤੀ ਕਿ ਸਾਰੇ ਲੋਕਾਂ ਨੇ ਇੱਧਰ ਆ ਜਾਣਾ। ਜਿਹੜੀ 23 ਮਾਰਚ 1940 ਦੀ ਕਰਾਰਦਾਦ ਹੈ ਉਹਦੇ 'ਚ ਕੋਈ ਜ਼ਿਕਰ ਨਹੀਂ ਹੈਗਾ, ਜਿਹੜਾ ਖੁਤਬਾ ਇਲਾਹਾਬਾਦ ਹੈ ਉਹਦੇ 'ਚ ਕੋਈ ਜ਼ਿਕਰ ਨਹੀਂ ਹੈਗਾ। ਅਤੇ ਇਹ ਬਿਲਕੁਲ ਆਖਰ 'ਚ ਹੋਇਆ ਔਰ ਇਹਨੂੰ ਇੰਡੀਆ ਦੀ ਵੰਡ ਕਹਿਣਾ ਵੈਸੇ ਵੀ ਇੱਕ ਜਿਹੜਾ ਹੈਗਾ ਝੂਠ ਹੈਗਾ ਬੜਾ ਵੱਡਾ। ਇਹ ਪੰਜਾਬ ਦੀ ਵੰਡ ਹੈਗੀ ਸੀ ਔਰ ਪੰਜਾਬ ਦੇ ਵਿੱਚ ਵੀ ਇਹ ਉਨ ਪੰਜਾਬੀ ਜ਼ਿਲ੍ਹਿਆਂ ਦੇ ਵਿੱਚ ਹੋਈ ਜਿਹਦੇ 'ਚ ਮੁਸਲਮਾਨ ਜਿਹੜੇ ਹੈਗੇ ਨੇ ਉਹ 40% ਤੋਂ ਲੈ ਕੇ 50% ਦੇ ਦਰਮਿਆਨ ਹੈਗੇ ਸਨ। ਸਿੰਗਲ ਲਾਰਜੈਸਟ ਹੈਗੇ ਸਨ। ਸਿੰਗਲ ਲਾਰਜੈਸਟ ਦਾ ਮਤਲਬ ਹੈ ਕਿ ਇਹ ਫਿਰੋਜ਼ਪੁਰ ਹੋ ਜਾਏ, ਅੰਮ੍ਰਿਤਸਰ ਹੋ ਜਾਏ, ਜਲੰਧਰ ਹੋ ਜਾਏ, ਇੱਥੇ ਮੁਸਲਮਾਨ ਜਿਹੜੇ ਨੇ ਸਭ ਤੋਂ ਵੱਡੇ ਹੈਗੇ ਸਨ, ਸਭ ਤੋਂ ਜ਼ਿਆਦਾ ਹੈਗੇ ਸਨ ਆਬਾਦੀ ਦੇ ਵਿੱਚ, ਔਰ ਹਿੰਦੂ ਸਿੱਖ ਮਿਲਾ ਕੇ ਉਹਨਾਂ ਦੇ ਬਰਾਬਰ ਹੁੰਦੇ ਸਨ। ਅਤੇ ਇਸ ਵੰਡ ਤੋਂ ਤੁਹਾਨੂੰ ਇਹ ਵੀ ਅੰਦਾਜ਼ਾ ਹੁੰਦਾ ਹੈ ਕਿ ਅਗਰ ਇਹ ਮਜ਼ਹਬੀ ਵੰਡ ਹੁੰਦੀ ਤੇ ਫਿਰ ਹਿੰਦੂ ਵੱਖਰੇ ਗਿਣੇ ਜਾਂਦੇ, ਸਿੱਖ ਵੱਖਰੇ ਗਿਣੇ ਜਾਂਦੇ। ਬਿਲਕੁਲ ਬਿਲਕੁਲ ਹਾਂਜੀ, ਮਤਲਬ ਨਾ ਹਿੰਦੂ ਔਰ ਸਿੱਖਾਂ ਨੂੰ ਮਿਲਾ ਕੇ ਜਿਹੜੀ ਵੰਡ ਹੈ ਉਹ ਤੇ ਮੁਸਲਮਾਨ ਵਰਸੇਸ ਅਦਰ ਹੈਗੀ ਹੈ। ਯਾਨੀ ਇੱਕ ਪਾਸੇ ਮੁਸਲਮਾਨ ਨੇ, ਬਾਕੀ ਪੰਜਾਬੀ ਮੁਸਲਮਾਨ ਔਰ ਬਾਕੀ, ਔਰ ਜਿਹੜੇ ਦੂਜੇ ਇਲਾਕਿਆਂ ਦੇ ਮੁਸਲਮਾਨ ਸਨ ਜਿਸ ਤਰ੍ਹਾਂ UP CP ਦੇ, ਤੁਹਾਨੂੰ ਪਤਾ ਹੋਣਾ ਚਾਹੀਦਾ ਉਹਨਾਂ 'ਚੋਂ 5% ਲੋਕ ਪਾਕਿਸਤਾਨ ਆਏ ਨੇ, ਉਹ ਨਹੀਂ ਆਏ ਇੱਥੇ। ਇਹ ਵੰਡ ਹੀ ਸਿਰਫ ਪੰਜਾਬ ਦੇ ਵਿੱਚ ਹੋਈ ਹੈ ਔਰ ਇਸ ਵਾਸਤੇ ਇਹਨੂੰ ਪੰਜਾਬੀ ਹੀ ਸਮਝ ਸਕਦੇ ਨੇ। ਬਿਲਕੁਲ, ਇਹ ਸਾਡੀ ਪੰਜਾਬ ਦੀ ਵੰਡ ਹੈ, ਇਹ ਪੰਜਾਬ ਦੀ ਵੰਡ ਹੈ। ਅਤੇ ਤੁਸੀਂ ਸਰ ਦੱਸੋ ਕਿੱਥੇ ਪੈਦਾ ਹੋਏ ਸੋ ਤੁਸੀਂ? ਮਤਲਬ ਅਸੀਂ ਉੱਥੇ ਇੰਡੀਆ 'ਚ ਪੈਦਾ ਹੋਏ। ਕਿਹੜੀ ਜਗ੍ਹਾ 'ਤੇ? ਧੂਰਕੋਟ ਪਿੰਡ ਸਾਡਾ। ਕਿਹੜੀ ਜਗ੍ਹਾ 'ਤੇ? ਮਾਈਕ ਨੇੜੇ ਕਰ ਲਓ ਜ਼ਰਾ। ਹਾਂਜੀ, ਧੂਰਕੋਟ ਪਿੰਡ ਆ ਸਾਡਾ। ਇਹ ਕਿਹੜੇ ਜ਼ਿਲ੍ਹੇ 'ਚ ਆਉਂਦਾ? ਉਹ ਜ਼ਿਲ੍ਹੇ ਲੁਧਿਆਣੇ 'ਚ ਆਉਂਦਾ ਹੈ। ਲੁਧਿਆਣੇ ਦੇ? ਹਾਂਜੀ। ਅਤੇ ਕਦੋਂ ਪੈਦਾ ਹੋਏ, ਕੋਈ ਤਾਰੀਖ ਤੁਹਾਨੂੰ ਵੈਸੇ ਯਾਦ ਹੈ ਅੰਦਾਜ਼ਨ? ਦੇਖੋ ਜੀ, ਪੈਦਾ ਤਾਂ ਉਸ ਵੇਲੇ ਮੇਰਾ ਮਤਲਬ ਕੋਈ ਹੈ ਨਹੀਂ ਸੀਗੀ ਗੱਲ, ਬਈ ਜਾਣੀ ਇੰਨਾ ਕੁ ਮੈਨੂੰ ਪਤਾ ਜਿਹਦੇ ਵਿੱਚ ਜਾਪਾਨ ਦੀ ਜੰਗ ਲੱਗੀ ਹੈ ਨਾ, ਦੂਜੀ ਜੰਗੇ, ਹਾਂ, ਉਹ ਸਨ 40 ਦੀ ਗੱਲ ਹੈ। 40 ਦੀ। ਉਸ ਵੇਲੇ ਮੈਂ ਹਜਾਜ ਜੋ ਲੰਘਦਾ ਦੇਖੇ ਨੇ ਬੜੇ, ਯਾਨੀ ਉਸ ਵੇਲੇ ਤੁਹਾਡੀ ਕੋਈ ਬੱਚੇ ਹੋਊਗੇ? ਹਾਂਜੀ, ਉਸ ਵੇਲੇ ਨਦਾਨ ਸੀ ਅਸੀਂ। ਅੱਛਾ। ਹਾਂ, ਉਸ ਤੋਂ ਬਾਅਦ ਫਿਰ ਅਸੀਂ ਤੁਹਾਨੂੰ ਪਤਾ ਚੱਲ ਗਿਆ ਕਿ ਜੰਗ ਹੋ ਰਹੀ ਹੈ ਤੇ ਜਰਮਨ ਨਾਲ ਜੰਗ ਲੱਗੀ ਹੈ। ਜਰਮਨ ਨਾਲ ਜੰਗ ਲੱਗੀ ਹੈ, ਬਿਲਕੁਲ ਉਹੀ ਟਾਈਮ ਹੈ। ਹਾਂਜੀ ਹਾਂਜੀ
ਹਾਂਜੀ ਤੇ ਉਹ ਫਿਰ ਅੱਛਾ। ਨਾ ਅਸੀਂ ਹਾਂ ਮੇਰਾ ਮਤਲਬ ਹੌਲੀ ਸੰਭળਦੇ ਵਾਹਵਾ ਹੋ ਗਏ ਅਸੀਂ ਹਾਂ ਤੇ ਮਾਲ ਡੰਗਰ ਵੀ ਚਾਰਨ ਲੱਗ ਗਏ, ਬਾਹਰ ਰੋਟੀ ਵੀ ਬੰਦਿਆਂ ਦੀ ਲਿਜਾਣ ਲੱਗ ਗਏ। ਠੀਕ। ਹਾਂਜੀ ਬਾਕੀ ਜਿਹੜੇ ਸਾਡੇ ਬਰਾਦਰੀ ਭਰਾ ਤੇ ਸਿੱਖ ਸਿੱਖ ਤਾਂ ਅਸੀਂ ਮੇਰਾ ਮਤਲਬ ਨਹੀਂ ਉਹਨਾਂ ਨੂੰ ਕਹਿੰਦੇ ਸੀ, ਅਸੀਂ ਜੱਟ ਕਹਿੰਦੇ ਸੀ। ਹਾਂ ਸਿੱਖ ਤਾਂ ਇਹੀ ਹੁਣ ਲੋਕਾਂ ਕਹਿਣ ਲੱਗੇ ਨੇ, ਇੱਧਰ ਆ ਕੇ ਸੁਣਿਆ ਸੀ ਨਹੀਂ ਸਾਡੀ ਜੱਟ ਬਰਾਦਰੀ ਸੀ ਉਹ, ਜੱਟ ਬਰਾਦਰੀ ਜੱਟ ਬਰਾਦਰੀ ਜਿਸ ਸੀ। ਤਰ੍ਹਾਂ ਰਾਜਪੂਤਾਂ ਦੀ ਉਹ ਸਾਨੂੰ ਬਰਾਦਰੀ ਮੀਆਂ ਸੀ। ਬਰਾਦਰੀ ਠੀਕ ਹੈ। ਕਹਿੰਦੇ ਮੀਏ, ਅੱਛਾ। ਅਸੀਂ ਉਹਨਾਂ ਨੂੰ ਜੱਟ ਬਰਾਦਰੀ ਕਹਿੰਦੇ। ਅੱਛਾ ਅੱਛਾ ਹਾਂਜੀ ਅੱਛਾ। ਬਿਲਕੁਲ। ਹੋਰ ਸਾਡਾ ਉਹਨਾਂ ਨਾਲ ਵਿਚਾਰਿਆਂ ਨਾਲ ਬੜਾ ਵਰਤਬਾਰਾ ਸੀ। ਲੇਕਿਨ ਪਿੰਡ ਦੇ ਵਿੱਚ ਹਿੰਦੂ ਮੁਸਲਮ ਸਿੱਖ ਤਿੰਨੋਂ ਰਹਿੰਦੇ ਸਨ। ਹਾਂਜੀ ਉਨੇ ਹੀ ਮੁਸਲਮਾਨ ਤੇ ਉਨੇ ਹੀ ਸਿੱਖ ਤੇ। ਹਾਂ ਲੁਧਿਆਣੇ ਤੇ ਇੰਝ ਹੀ ਸੀ। ਹਾਂਜੀ ਉਨੇ ਹੀ ਮੇਰਾ ਵੱਲ ਸਿੱਖ ਤੇ ਉਨੇ ਹੀ ਮੁਸਲਮਾਨ ਤੇ। ਬਾਹਮਣਾਂ ਦੇ ਘਰ ਕੋਈ 4-5 ਤੇ ਬਸ, ਹੋਰ ਐਡੀ ਕੋਈ ਨਹੀਂ ਸੀ। ਹਿੰਦੂਆਂ ਦੇ ਘਰ ਕਿ ਬਾਹਮਣਾਂ ਦੇ ਘਰ? ਆ ਬਾਹਮਣ ਤੇ ਜਦ ਅਸੀਂ ਉਹਨੂੰ ਬਾਹਮਣੇ ਕਹਿੰਦੇ। ਅੱਛਾ। ਹਾਂ ਹਿੰਦੂ ਤਾਂ ਮੇਰਾ ਮਤਲਬ ਬਾਅਦ ਚ ਲੋਕ ਕਹਿਣ ਲੱਗੇ ਨੇ ਜਦ ਬਣਿਆ ਰੱਦੋ ਬਦਲ, ਨਹੀਂ ਅਸੀਂ ਬਾਹਮਣ ਕਹਿੰਦੇ, ਫਲਾਣੇ ਬਾਹਮਣ ਦੀ ਹੱਟੀ ਨੂੰ ਲੈ ਆਓ। ਹਾਂ ਉਹ ਦੁਕਾਨਾਂ ਹੀ ਹੁੰਦੀਆਂ ਬਾਹਮਣਾਂ ਦੀਆਂ। ਅੱਛਾ। ਹਾਂ ਉਹ ਅਸੀਂ ਕਹਿੰਦੇ ਵੀ ਬਾਹਮਣਾਂ ਦੀ ਹੱਟੀ ਉਹ ਫਲਾਣਾ ਚੀਜ਼ ਲਿਆਓ, ਉਹ ਦੇ ਆਓ ਲੈ ਆਓ। ਬਲਕਿ ਬਾਹਮਣ ਜੇ ਸੌਦੇ ਸੂਦੇ ਕਰਦੇ ਸਾਡੇ ਰੁਪਈਆਂ ਨੂੰ ਟਣਕਾ ਕੇ ਇੱਕ ਦੂਸਰੇ ਨੂੰ ਦਿੰਦੇ ਤੇ, ਖੋਟਾ ਖਰਾ ਪਛਾਣਦੇ ਤੇ ਵੀ ਆ ਖੋਟਾ ਕਿਹੜਾ ਖਰਾ ਕਿਹੜਾ। ਇਸ ਵਾਸਤੇ ਨਾ ਉਹਨੂੰ ਬਾਹਮਣ ਸੱਦਦੇ ਸੀ। ਤੇ ਬਾਹਮਣਾਂ ਨਾਲ ਤੁਹਾਡਾ ਵੈਰ ਹੈਗਾ ਸੀ? ਨਾ ਬੜੇ ਚੰਗੇ ਸੀ, ਅੱਛਾ। ਬਹੁਤ ਹੀ ਚੰਗੇ ਸੀ। ਹਾਂ ਉਹ ਵਿਚਾਰੇ ਉਹਦਾ ਮਹਾਰਾਜ ਕਰਦੇ ਥੱਕ ਜਾਂਦੇ ਸੀ। ਵੀ ਹੁੰਦੇ ਸਨ? ਹਾਂ ਹਾਂਜੀ ਬਨੀਆਂ ਵੀ ਹੁੰਦਾ ਸੀ ਤੁਹਾਡੇ ਉੱਥੇ? ਆਹੋ ਬਨੀਆਂ ਬੰਨੀਆਂ ਹਾਂ ਬਾਣੀਆਂ ਬਾਣੀਆਂ ਆਹੋ ਬਾਣੀਆਂ ਵੀ ਉਹਨੂੰ ਕਹਿੰਦੇ ਤੇ। ਅੱਛਾ। ਬਾਹਮਣ ਵੀ ਕਹਿੰਦੇ ਸੀ। ਬਾਹਮਣ ਵੀ ਕਹਿੰਦੇ। ਹਾਂ ਬਾਣੀਆਂ ਵੀ ਕਹਿੰਦੇ ਸੀ, ਬਾਹਮਣ ਵੀ ਕਹਿੰਦੇ ਸੀ। ਅੱਛਾ। ਆਹੋ ਜਾਣੀ ਸਾਨੂੰ ਉਹ ਇੰਨੀ ਨਿੰਦ ਵਿਚਾਰ ਕੋਈ ਨਹੀਂ ਸੀ। ਤੇ ਤੁਸੀਂ ਰੋਟੀ ਛੋਟੀ ਪਾਣੀ ਛਾਣੀ ਇਕੱਠਾ ਪੀਂਦੇ ਸੋ ਉੱਥੇ? ਉੱਥੇ ਜਿਹੜੀ ਗੱਲ ਸੀ ਨਾ ਜੀ, ਉਹ ਜਿਹੜੇ ਵਿਆਹ ਹੁੰਦੇ ਸੀ ਨਾ ਸ਼ਾਦੀਆਂ ਸ਼ੁਦੀਆਂ, ਉਹਨਾਂ ਵਿੱਚ ਮੇਰਾ ਮਤਲਬ ਸਿੱਖਾਂ ਦੇ ਮੁੰਡੇ ਜਾਂਦੇ ਸੀ ਸਾਡੇ ਬਰਾਦਰੀਆਂ 'ਚ, ਮੁਸਲਮਾਨਾਂ ਦੇ 'ਚ ਰੋਟੀ ਪਾਣੀ ਵੀ ਖਾਂਦੇ ਸੀ, ਹਰ ਆਪਣਾ ਨਸ਼ਾ ਪਾਣੀ ਵੀ ਕਰਦੇ ਸੀ ਹੈ ਜੀ। ਤੇ ਅਸੀਂ ਜਿਹੜੇ ਲੋਕ ਸੀ ਮੁਸਲਮਾਨ, ਅਸੀਂ ਵੀ ਉਹਨਾਂ ਦੀ ਜੰਨ ਚੜ੍ਹਦੇ ਸੀ, ਜੰਨ ਚੜ੍ਹਦੇ ਸੀ। ਤੇ ਦੀਵਾਲੀ ਸ਼ਿਵਾਲੀ ਤੇ ਜਾਂਦੇ? ਦੀਵਾਲੀ ਤੇ ਜਨਾਬ ਬੜੇ ਜਾਂਦੇ ਸੀ ਫੱਬ ਕੇ। ਅੱਛਾ। ਹਾਂ ਜੂਲੇ ਖੇਲਣੇ, ਜੂਲੇ ਚੱਲਣੇ ਤੇ ਸ਼ਰਾਬਾਂ ਚੱਲਣੀਆਂ ਤੇ ਮਾਰ ਮਠਿਆਈਆਂ ਚੱਲਣੀਆਂ। ਤੇ ਈਦ ਮਿਲਾਦੁਨ ਨਬੀ ਵੀ ਹੁੰਦੀ ਸੀ? ਹਾਂ ਈਦ ਮਿਲਾਦ ਆਂਦੇ ਸਾਨੂੰ ਵੀ? ਹਾਂ ਉਹ ਨਹੀਂ ਉੱਥੇ ਨਹੀਂ ਸੀ ਆਉਂਦੇ ਉਹ, ਸਾਡੇ 'ਚ ਉਹ ਨਹੀਂ ਸੀ ਆਉਂਦੇ। ਉਹ ਸਾਡਾ ਥੋੜਾ ਜਿਹਾ ਕੰਮ ਹੁੰਦਾ ਸੀ ਉਸ ਵੇਲੇ, ਲੋਕਾਂ ਨੂੰ ਅੱਖਾਂ ਨਹੀਂ ਸੀਆਂ। ਉਹ ਉਸ ਵੇਲੇ ਲੋਕ ਹਨੇਰੇ 'ਚ ਤੇ। ਇਹਦਾ ਹੁਣ ਪਾਕਿਸਤਾਨ ਜਾ ਕੇ ਅੱਖਾਂ ਖੁੱਲੀਆਂ ਨੇ ਵੀ ਆਹ ਵੀ ਚੀਜ਼ ਹੈ, ਆਹ ਵੀ ਚੀਜ਼ ਹੈ। ਉਹਦਾ ਯਾਰ ਬਦਸ਼ਾਹੀ ਹੈ, ਉਹਨਾਂ ਨੇ ਆਪਣੇ ਬਾਗਰੂ ਕਰੀ ਜਾਣਾ, ਅਸੀਂ ਆਪਣਾ ਮੀਆਂ ਕਰੀ ਜਾਣਾ। ਤੇ ਮੇਲੇ ਮੂਲੇ ਹੁੰਦੇ ਸਨ? ਮੇਲੇ ਹੁੰਦੇ ਸੀ, ਮੇਲੇ ਸਾਰੇ ਇਕੱਠੇ ਹੁੰਦੇ ਸਨ? ਮੇਲੇ ਸਾਰੇ ਇਕੱਠੇ ਹੁੰਦੇ ਸੀ। ਉਹ ਛਪਾਰ ਦਾ ਮੇਲਾ ਸਾਡੇ ਲੱਗਦਾ ਸੀ ਬੜਾ ਭਾਰਾ। ਅੱਛਾ। ਹਾਂ ਛਪਾਰ ਦਾ ਮੇਲਾ ਲੱਗਦਾ 3 ਦਿਨ ਰਹਿੰਦਾ ਸੀ। ਛਪਾਰ ਦਾ? ਅੱਛਾ। ਉਹ ਛਪਾਰ ਸਾਡੇ ਨਾਲ ਹੀ ਸੀ। ਅੱਛਾ। ਧੂਰਕੋਟ ਦੇ। ਅੱਛਾ। ਉਹ ਮੇਲਾ ਲੱਗਦਾ ਸੀ, ਉਹ ਮੇਲਾ 3 ਦਿਨ। ਕੀ ਹੁੰਦਾ ਸੀ ਉਹਦੇ 'ਚ? ਉਹਦੇ ਵਿੱਚ ਜੀ ਗਾਉਣ ਵਜਾਉਣ ਹੈ ਜੀ, ਤੇ ਊਂਠਾਂ ਦੀਆਂ ਭਾਜਾਂ, ਘੋੜੀਆਂ ਦੀਆਂ ਭਾਜਾਂ ਹੈ ਜੀ, ਪਹਿਲਵਾਨਾਂ ਦੇ ਘੋਲ, ਕੌਡੀਆਂ, ਬੜਾ ਕੁਝ ਹੁੰਦਾ ਸੀ ਉਹਦੇ ਵਿੱਚ। ਤੇ ਉਹਦੇ ਸਾਰੇ ਰਲ ਕੇ ਕੋਈ ਗੱਲ ਨਹੀਂ ਸੀ ਯਾਰ, ਕੋਈ ਗੱਲ ਨਹੀਂ? ਨਾ। ਤੇ ਲੜਾਈ ਤੁਸੀਂ ਦੇਖੀ ਕਦੀ ਕੋਈ? ਲੜਾਈ ਅਸੀਂ ਨਹੀਂ ਦੇਖੀ ਹੈ ਕੋਈ ਵੀ। ਇੱਕ ਵਾਰੀ ਇਹ ਲੜਾਈ ਤਾਂ ਅਸੀਂ ਸੁਣੀ ਆ, ਦੇਖੀ ਨਹੀਂ ਅਸੀਂ। ਹਾਂ ਇੱਕ ਬੰਦਾ ਮਰ ਗਿਆ ਸੀ ਮੇਲੇ ਦੇ ਵਿੱਚ। ਉਹ ਬੰਦਾ ਮੁਸਲਮਾਨ ਕੋਲ ਮਰ ਗਿਆ, ਐਸੀ ਕੋਈ ਖਰੇ ਜੱਟ ਹੀ। ਉਹ ਬਾਹਮਣਾਂ ਦੇ ਘਰ ਆ ਕੇ ਲੋਕ ਗਿਆ ਮੁਸਲਮਾਨ, ਉਹ ਬਾਹਮਣਾਂ ਨੇ ਉਹ ਮੁਸਲਮਾਨ ਨਹੀਂ ਦਿੱਤਾ ਹੈ। ਉਹ ਕਹਿੰਦੇ ਪਤਾ ਨਹੀਂ ਕੌਣ ਮਾਰ ਗਿਆ ਕੌਣ ਨਹੀਂ ਮਾਰ ਗਿਆ, ਮੇਲੇ ਦੀ ਲੜਾਈ ਨੂੰ ਕੌਣ ਪੁੱਛਦਾ? ਤੁਹਾਨੂੰ ਪਤਾ ਨਹੀਂ ਸੀ? ਨਾ ਸਾਨੂੰ ਪਤਾ ਕੋਈ ਨਹੀਂ ਸੀ। ਤੇ 47 ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਿਆ ਚੀਜ਼ਾਂ ਨੂੰ? 47 ਦੇ ਵਿੱਚ ਜੀ ਅਸੀਂ ਇਹ ਦੇਖਿਆ ਵੀ ਜਿਸ ਵੇਲੇ ਮੇਰਾ ਮਤਲਬ ਪਿਆ ਉਜਾੜਾ। ਹਾਂ ਉਹ ਮੇਰਾ ਮਤਲਬ ਜਿਸ ਵੇਲੇ ਹੁਣ ਮਤਲਬ ਬਣਦਾ ਨਾ ਬਣੇ 14 ਅਗਸਤ, ਇਹ 14 ਅਗਸਤ ਦੇ ਵਿੱਚ ਨਾ ਜਿਸ ਵੇਲੇ ਬਣ ਗਿਆ, ਫਿਰ ਕੁਸਬਲ ਹੋਣ ਲੱਗ ਗਈ ਵੀ ਇਹ ਮੁਸਲਮਾਨ ਨੇ ਜਿਹੜੇ ਹੁਣ ਪਾਕਿਸਤਾਨ ਬਣ ਗਿਆ ਤੇ ਇਹਨਾਂ ਨੇ ਉਧਰ ਚਲੇ ਜਾਣਾ। ਹਾਂਜੀ ਇਹ ਨਹੀਂ ਰਹਿ ਜਾਣੇ। ਕਿਉਂਕਿ ਲੁਧਿਆਣੇ ਤੁਸੀਂ ਹੈਗੇ ਵੀ ਥੋੜੇ ਸੋ? ਹਾਂ ਹੈਗੇ ਸੀ ਬਿਲਕੁਲ। 28-29%। ਹਾਂ ਬਹੁਤਾ ਸਿੱਖ ਸੀ ਉੱਥੇ। ਸਿੱਖਾਂ ਦਾ ਸਭ ਤੋਂ ਵੱਡਾ ਇਲਾਕਾ ਸਾਡਾ ਵੱਡਾ ਲੁਧਿਆਣਾ ਜਿਹੜਾ ਗੜ੍ਹ ਸੀ। ਪਰ ਲੇਕਿਨ ਉਹਨਾਂ ਨੇ ਸਾਡੇ ਨਾਲ ਵਿਚਾਰਿਆਂ ਨੇ ਕੁਝ ਨਹੀਂ ਕੀਤਾ, ਨਜਾਇਜ਼ ਨਹੀਂ ਸਾਡੇ ਨਾਲ ਕਿਸੇ ਨੇ ਕੀਤੀ, ਗਾਲ ਨਹੀਂ ਕੱਢੀ, ਕਿਸੇ ਨੂੰ ਮਾਰਿਆ ਨਹੀਂ। ਜਿਹੜੇ ਬਾਹਰਲੇ ਗਾਫਲੇ ਸੀ ਨਾ ਉਹੀ ਸਾਨੂੰ ਮਾਰਦੇ। ਲੁਧਿਆਣੇ ਕਤਲੇਆਮ ਤੇ ਬੜਾ ਹੋਇਆ। ਹਾਂ ਕਤਲੇਆਮ ਬੜਾ ਹੋਇਆ। ਇਹ ਦੱਸਿਓ ਕਿ ਤੁਹਾਨੂੰ ਕੋਈ ਇਹ ਪਤਾ ਲੱਗਾ ਕਿ ਸਿਆਸਤ ਕੀ ਹੋ ਰਹੀ ਹੈ, ਮੁਲਕ ਦੀ ਵੰਡ ਦੀ ਜਾਂ ਪਾੜੇ ਪੈਣ ਲੱਗੇ ਨੇ ਲੜਾਈ, ਇਹਦੀਆਂ ਖਬਰਾਂ ਤੁਹਾਨੂੰ ਕਿੱਥੋਂ ਆਈਆਂ, ਕਿਵੇਂ ਤੁਹਾਨੂੰ ਪਹਿਲੇ ਪਤਾ ਲੱਗਾ? ਸਭ ਤੋਂ ਪਹਿਲੇ ਕਦੋਂ ਪਤਾ ਲੱਗਾ ਕਾਹਦਾ ਕਿ ਇਹ ਹੁਣ ਮੁਸਲਿਮ ਲੀਗ ਕਾਂਗਰਸ ਨੂੰ ਪਤਾ ਚੱਲਿਆ? ਸਿਆਸਤ ਪਹਿਲਾਂ ਚੌਧਰੀ ਸਾਹਿਬ ਵੋਟਾਂ ਪਈਆਂ ਨੇ ਇਹਦੀਆਂ ਕਾਂਗਰਸ ਤੇ ਮੁਸਲਿਮ ਲੀਗ ਦੀਆਂ। ਕਾਂਗਰਸ ਦੇ ਵਿੱਚ ਅਸੀਂ ਸੁਣਦੇ ਰਹੇ ਹਾਂ, ਲਾਰੀਆਂ ਦੇ ਵਿੱਚ ਆਉਂਦੇ ਰਹੇ ਨੇ ਬੰਦੇ, ਰਾਏਕੋਟ ਦੇ ਉਹ ਕਮਾਲੀਏ ਬੈਠੇ ਨੇ। ਠੀਕ ਹੈ। ਉਹ ਜਿਹੜਾ ਹੱਸਾ ਸੀ ਨਾ ਉਹ ਖੜਾ ਸੀ ਵੋਟਾਂ ਦੇ ਵਿੱਚ ਮੁਸਲਿਮ ਲੀਗ ਦੀਆਂ ਵਿੱਚ। ਹੱਸਾ ਉਹ ਮੰਗਦਾ ਸੀ ਮੁਸਲਿਮ ਲੀਗ ਦੀਆਂ ਵੋਟਾਂ ਤੇ ਕਾਂਗਰਸ ਦੀਆਂ ਵੋਟਾਂ ਹਿੰਦੂ ਮੰਗਦੇ ਸੀ। ਹਾਂਜੀ ਤੇ ਅਸੀਂ ਲੋਕ ਜਿਹੜੇ ਸੀ ਨਾ ਅਸੀਂ ਫਿਰ ਮੁਸਲਿਮ ਲੀਗ ਨੂੰ ਵੋਟਾਂ ਦੇਤੀਆਂ। ਹਾਂਜੀ ਵਿੱਚੋਂ ਉਹਨਾਂ ਨੇ ਜਿਹੜੇ ਲੋਕ ਕਈ ਪਾਰਟ ਵੀ ਲੈ ਵੀ ਜਿਹੜੇ ਜਨਾਬ ਇੱਥੇ
ਰਹਿਣਗੇ ਆਪਣੇ ਕਾਂਗਰਸ ਨੂੰ ਵੋਟਾਂ ਦੇਣਗੇ, ਉਹ ਇੱਥੇ ਹੀ ਰਹਿਣਗੇ। ਜਿਨ੍ਹਾਂ ਨੇ ਮੁਸਲਿਮ ਲੀਗ ਨੂੰ ਦੇ ਦਿੱਤਾ ਉਹਨਾਂ ਨੇ ਇੱਥੇ ਉੱਜੜ ਜਾਣਾ, ਕਿਤੇ ਦੀ ਕਿਤੇ ਚਲੇ ਜਾਣਾ। ਉਹ ਲੋਕ ਜਿਹੜੇ ਕਹਿੰਦੇ ਇਹ ਗੱਲਾਂ ਦਾ ਪਤਾ ਸੀ ਤੁਹਾਨੂੰ? ਇਹ ਸਿਆਸਤ ਹੁੰਦੀ ਸੀ ਇਹ? ਆ ਸਿਆਸਤ ਹੁੰਦੀ ਸੀ ਇਹ। ਅੱਛਾ। ਲੇਕਿਨ ਜਿਹੜਾ ਉਹ ਭਾਜਣਾ ਪਈਆਂ ਫਿਰ ਉਹ ਵੀ ਨਾਲੇ ਚੱਲੇ ਜਿਹੜੇ ਕਾਂਗਰਸ ਹੁੰਦੇ ਨਾਲੇ ਤੇ। ਆਖਰ ਮੁਸਲਮਾਨ ਦਾ ਤੇ ਹਿੰਦੂ ਦਾ ਰੌਲਾ ਸੀ। ਉਹ ਫਿਰ ਜਦ ਕਾਫਲੇ ਚੜੇ, ਕਾਫਲਿਆਂ ਨੇ ਫਿਰ ਕੋਈ ਵੀ ਨਹੀਂ ਦੇਖਿਆ, ਮੁਸਲਮਾਨ ਵੱਢੀ ਗਏ ਨੇ। ਨਹੀਂ, ਉਸ ਵੇਲੇ ਸਿੱਖਾਂ ਵਾਲੀ ਸਿਆਸਤ ਵਾਲੀ ਗੱਲ ਕੋਈ ਨਹੀਂ ਸੀ ਵਿੱਚ? ਨਹੀਂ, ਸਿੱਖਾਂ ਦਾ ਕੋਈ ਬਿਲਕੁਲ ਤਾਲੁਕ ਵਾਸਤਾ ਸੀ ਉਸ ਸਿਆਸਤ ਵਿੱਚ, ਉਸ ਇਲੈਕਸ਼ਨ ਵਿੱਚ। ਉਸ ਸਿਆਸਤ ਉਹਨਾਂ ਦੇ ਸਿੱਖਾਂ ਦੀ ਕੀਤੀ। ਉਹ ਇੱਕ ਹੈਗਾ ਸੀ ਪਟੇਲ ਸਿੰਘ, ਇੱਕ ਸੀ ਤਾਰਾ ਸਿੰਘ। ਠੀਕ ਹੈ। ਅੱਛਾ। ਇਹ ਜਨਾਬ ਇਹਨਾਂ ਨੂੰ ਥਾਪੜਾ ਦਿੱਤਾ ਨਹਿਰੂ ਲਾਲ ਨੇ। ਹਾਂਜੀ ਹਾਂਜੀ। ਉਹਨੇ ਥਾਪੜਾ ਦਿੱਤਾ ਵੀ ਸਿੰਘੋ, ਉਹ ਸਿੰਘੋ ਬਹਾਦਰੋ, ਇਹ ਮੁਸਲਮਾਨ ਤੁਹਾਡੇ ਕੱਢਣ ਦੇ ਨੇ, ਇਹਨੂੰ ਤੁਸੀਂ ਕੱਢੋ। ਇਹਨਾਂ ਨੇ ਫਿਰ ਤਲਵਾਰਾਂ ਖਿੱਚ ਲੀਆਂ, ਬਰਛੇ ਝਗੜਾ ਲਏ, ਹਾਂਜੀ, ਸਾਰੇ ਹਥਿਆਰ ਆਪਣੇ ਲੈ ਕੇ ਇਹ ਨਿਕਲ ਵੱਢ ਗਏ। ਉਹਨਾਂ ਨੇ ਆਪਣੇ। ਤੁਸੀਂ ਕਦੋਂ ਆਏ? ਅਸੀਂ ਵਰਦੀਆਂ ਪਹਿਨ ਲਈਆਂ ਆਪਣੀਆਂ। ਅੱਛਾ। ਅਸੀਂ ਤਾਂ ਫਿਰ ਨਿਕਲੇ ਆ, ਮੇਰਾ ਖਿਆਲ ਹੈ ਕੋਈ 14 ਅਗਸਤ ਤੋਂ ਨਾ 10 ਦਿਨ ਬਾਅਦ ਨਿਕਲ ਗਏ ਅਸੀਂ। ਠੀਕ ਹੈ। ਹਾਂ, ਮਤਲਬ ਕਿੰਜ ਆਏ? 25 ਅਗਸਤ ਨੂੰ ਆਏ? ਹਾਂ, 25-26 ਅਗਸਤ ਨੂੰ। ਤੇ ਕੀ ਉਮਰ ਸੀ ਤੁਹਾਡੀ ਉਦੋਂ? ਉਮਰ ਮੇਰੀ 11 ਕੁ ਸਾਲ ਦੀ। ਅੱਛਾ। ਨਹੀਂ ਆਏ ਕਿੰਜ? ਆਏ ਫਿਰ ਅਸੀਂ ਉਹਦਾ ਰਿਆਸਤ ਜੇ ਬੈਠੀ ਆ ਮਲੇਰਕੋਟਲਾ ਮਲੇਰਕੋਟਲੇ ਦੇ ਰਿਆਸਤ ਨੇ ਫਿਰ ਸਾਨੂੰ ਪਨਾਹ ਦਿੱਤੀ। ਅੱਛਾ, ਠੀਕ। ਉਹਨਾਂ ਨੇ ਫੌਜਾਂ ਵੀ ਬਾਰਡਰ ਤੇ ਲਾਈਆਂ ਹੋਈਆਂ ਸੀ। ਉਹਨਾਂ ਨੇ ਕਿਹਾ ਵੀ ਤੁਸੀਂ ਉਹਨਾਂ ਨੂੰ ਸਾਤੋਂ ਸਾਰਾ 1 ਮੀਲ ਬਾਟ ਸੀ। ਠੀਕ ਹੈ। ਉਹਨਾਂ ਨੇ ਕਿਹਾ ਤੁਸੀਂ ਉਹਨਾਂ ਨੂੰ ਆ ਜਾਓ, ਭਰਾ ਸਾਡਾ ਪੜਾਂਗਾ ਕੋਈ ਨਹੀਂ ਹੋਇਆ, ਅਸੀਂ ਅਮਨ ਮਾਨ ਆ ਗਏ ਆ। ਨਹੀਂ, ਮਲੇਰਕੋਟਲੇ ਤੇ ਸੁਣਿਆ ਉੱਥੇ ਤੇ ਕਿਸੇ ਦੇ ਨਾਲ ਵੀ ਵਡਾਂਗਾ ਨਹੀਂ ਹੋਇਆ? ਨਹੀਂ ਹੋਇਆ। ਤੇ ਫਿਰ ਤੁਸੀਂ ਉੱਥੇ ਕਿਉਂ ਨਾ ਟਿਕ ਗਏ? ਕਿੱਥੇ? ਮਲੇਰਕੋਟਲੇ? ਹਾਂ। ਨਹੀਂ, ਮਲੇਰਕੋਟਲੇ ਫਿਰ ਸਾਨੂੰ ਚੱਲ ਨਹੀਂ ਸਕਦਾ, ਗਾਫਲਾ ਬਹੁਤ ਭਾਰਾ ਸੀ। ਅੱਛਾ। ਹਾਂ, ਇੰਨੇ ਗਾਫਲੇ ਨੂੰ ਜਾਇਦਾਦ ਨਹੀਂ ਸੀ ਮਿਲ ਸਕਦੀ। ਹੁਣ ਪਾਕਿਸਤਾਨ ਆ ਕੇ ਜਾਇਦਾਦ ਸਾਨੂੰ ਆ ਗਈ, ਉਹ ਮਿਲ ਗਈ ਸਾਨੂੰ। ਉਹ ਵਿਚਾਰਾ ਕੀ ਕਰਦਾ? ਉਹਦਾ ਕਿ ਪਿੰਡਾਂ ਦਾ ਮਾਲਕ ਹੈ, ਉਹਦੇ 60 ਪਿੰਡ ਲਾ ਲਾ, 50 ਪਿੰਡ ਲਾ ਲਾ, ਉੱਥੇ ਅਸੀਂ ਕਿਵੇਂ ਸਮਾ ਸਕਦੇ ਸੀ? ਬਿਲਕੁਲ। ਹੁਣ ਰਾਏਕੋਟ ਦਾ ਕੰਪ ਵੀ ਚੱਲਿਆ ਹੈ ਜੀ, ਤੇ ਸਾਡਾ ਕੰਪ ਵੀ ਬੜਾ ਭਾਰਾ ਸੀ, ਉਹ ਵੀ ਚੱਲਿਆ। ਤੁਹਾਡਾ ਕਿੱਥੇ ਸੀ? ਸਾਡਾ ਜੀ ਮਲੇਰਕੋਟਲੇ ਦੀ ਇੱਕ ਰਾਏਕੋਟ ਕੰਪ ਲੱਗਿਆ ਸੀ, ਜਗਰਾਵਾਂ। ਤੇ ਮਲੇਰਕੋਟਲੇ ਤੋਂ ਕਿਸ ਤਰ੍ਹਾਂ ਆਏ ਅੱਗੇ ਫਿਰ? ਮਲੇਰਕੋਟਲਾ ਫਿਰ ਸਾਡੀ ਜਦ ਕੰਪ ਦੀ ਤਿਆਰੀ ਹੋ ਗਈ ਨਾ ਅੱਸੂ ਦੇ ਵਿੱਚ, ਅਸੀਂ 8 ਦਿਨ ਤੁਰੇ ਆਏ ਆ। 8 ਦਿਨ ਪੈਦਲ ਤੁਰੇ ਆਏ ਅਸੀਂ ਆਪਣਾ ਆਟਾ ਉਟਾ ਲੈ ਲਿਆ, ਖੋਤੇ ਲੈ ਲਏ, ਖੋਤਿਆਂ ਦੇ ਆਟਾ ਰੱਖ ਲਿਆ। ਉਹ ਸਾਨੂੰ ਸਿਰਫ ਨਾ ਡੋਗਰਾ ਸੀ ਨੇਪਾਲ ਦੇ, ਉਹਦੀ ਨਿਗਰਾਨੀ ਦੇ ਵਿੱਚ ਅਸੀਂ ਆਏ। ਡੋਗਰਿਆਂ ਦੀ ਨਿਗਰਾਨੀ ਦੇ ਵਿੱਚ। ਕਿੰਨੇ ਕੁ ਲੋਕਾਂ ਦਾ ਸੀ ਤੁਹਾਡਾ ਕਾਫਲਾ? ਸਾਡਾ ਕਾਫਲਾ ਲੱਖਾਂ ਦਾ ਹੀ ਸੀ। ਨਹੀਂ, ਤੁਹਾਡਾ? ਅੱਛਾ। ਹਾਂਜੀ, ਲੱਖਾਂ ਦਾ ਕਾਫਲਾ। ਪੈਦਲ ਦਾ। ਹਾਂਜੀ। ਔਰ 8 ਦਿਨ ਚੱਲਦੇ ਰਹੇ, ਰਾਤੀ ਸੌਂਦੇ ਸੋ? ਉਹ ਸਿਰਫ 10 ਮੀਲ ਪੈਂਡਾ ਕਰਾਉਂਦੇ ਸੀ। ਉਹ ਸਾਨੂੰ ਆ ਕੇ ਡੱਕ ਦਿੰਦੇ ਸੀ ਵੀ ਹੁਣ ਤੁਸੀਂ ਬਹਿ ਜਾਓ, ਆਪਣੀ ਰੋਟੀ ਪਕਾ ਲਓ ਤੇ ਆਰਾਮ ਕਰੋ। ਫਿਰ ਅਸੀਂ ਸਵੇਰੇ ਉੱਠਣਾ, ਤੁਰ ਪੈਣਾ, ਫਿਰ ਉਹਨਾਂ ਨੇ 10 ਮੀਲ ਪੈਂਡਾ ਕਰਾਉਣਾ, ਫਿਰ ਉਹਨੂੰ ਡੱਕ ਦੇਣਾ ਹੈ ਜੀ। ਤੇ ਇਸ ਤਰ੍ਹਾਂ ਰਾਤ 'ਚ ਕੋਈ ਹਮਲੇ ਨਹੀਂ ਹੋਏ? ਨਹੀਂ, ਹਮਲਾ ਸਾਡੇ ਤੇ ਕੋਈ ਨਹੀਂ ਹੋਇਆ। ਠੀਕ ਹੈ। ਨਾਲ ਸਿੱਖਾਂ ਦੇ ਵੀ ਫੌਜ ਸੀਗੀ, ਆਪਣੇ ਮਿਲਟਰੀ ਦੀ। ਇਹ ਸਿਰ ਮੋਟਰਸਾਈਕਲਾਂ ਦੇ ਤੇ, ਔਰ ਇਹਨਾਂ ਨੇ ਵਿਚਾਰੇ ਨੇ ਨਿਗਰਾਨੀ ਕੋਈ ਨਹੀਂ ਸੀ, ਸਿਰਫ ਨਾਲ ਜਿਹੜਾ ਕੋਈ ਪਿੱਛੇ ਬਜ਼ੁਰਗ ਰਹਿ ਜਾਂਦਾ ਨਾ, ਉਹਨੂੰ ਲਿਆ ਕੇ ਕੰਪ ਦੇ ਵਿੱਚ ਛੱਡ ਦਿੰਦੇ ਜਿੱਥੇ ਬਹਿੰਦੇ ਸੀ। ਚੁੱਕ ਕੇ ਨਾਲ ਬਿਠਾ ਕੇ ਨਾ ਉਹਨੂੰ ਉੱਥੇ ਲਾ ਕੇ ਲਾ ਦੇਣਾ ਉਹਨਾਂ ਨੇ। ਅੱਛਾ। ਕਿਹੜੇ ਰਸਤੇ ਤੋਂ ਲੰਘੇ? ਕਿਹੜੇ ਸ਼ਹਿਰ ਆਏ? ਔਰ ਇੱਥੇ ਪਹਿਲੇ ਕਿੱਥੇ ਆਏ? ਪਹਿਲੇ ਜੀ ਅਸੀਂ ਆਏ ਕੰਗਣ ਵਾਲਾ। ਅੱਛਾ, ਕੰਗਣ ਅਸੀਂ ਆ ਕੇ ਉੱਥੇ। ਕਿਹੜੇ ਜ਼ਿਲ੍ਹੇ 'ਚ ਹੈ ਇਹ? ਜ਼ਿਲ੍ਹੇ ਉਹ ਮਲੇਰਕੋਟਲੇ ਜ਼ਿਲ੍ਹਾ, ਅੰਗਰੇਜ਼ੀ ਜੀ ਆ ਉਹ। ਅੱਛਾ, ਠੀਕ ਹੈ। ਹਾਂ ਜੀ, ਜ਼ਿਲ੍ਹੇ ਨੂੰ ਛੱਡ ਦਿਓ। ਹਾਂ, ਉੱਥੋਂ ਫਿਰ ਕੰਗਣ ਵਾਲੋਂ ਅਸੀਂ ਆਏ ਆ ਜਨਾਬ। ਸਾਡਾ ਫਿਰ ਦੂਸਰਾ ਪੜਾਅ ਹੋਇਆ ਰਾਏਕੋਟ। ਹਾਂਜੀ, ਰਾਏਕੋਟ ਅਸੀਂ ਰਹੇ ਆ, ਰਾਤ ਕੱਟੀ ਹੈ। ਫਿਰ ਅਸੀਂ ਆਏ ਆ ਜਗਰਾਮੀ। ਹਾਂ, ਜਗਰਾਵਾਂ 'ਚ, ਜਗਰਾਵਾਂ ਤਹਿਸੀਲ ਦੀ ਲੁਧਿਆਣੇ ਦੀ। ਠੀਕ ਹੈ। ਉੱਥੇ ਅਸੀਂ ਰਾਤ ਰਹੀ ਆ। ਫਿਰ ਜਗਰਾਮੀ ਆ ਕੇ ਫਿਰ ਉਹਨਾਂ ਨੇ ਕਿਹਾ ਵੀ ਗੱਡੀ ਲਾਉਂਦੇ ਆ ਅਸੀਂ, ਜਿਹੜੀਆਂ ਜਨਾਨੀਆਂ ਹਾਮਲਾਨਾਂ ਸੀ ਇਹਨਾਂ ਨੂੰ ਚੜਾ ਦਿੰਦੇ ਆ। ਹਾਂਜੀ, ਇਹ ਜਿਹੜੇ ਬੁੱਢੇ ਵਡੇਰੇ ਨੇ, ਉਹਨਾਂ ਨੂੰ ਜਿਹਨਾਂ ਨਹੀਂ ਤੁਰਦਾ ਉਹਨਾਂ ਨੂੰ ਵੀ ਗੱਡੀ ਚੜਾ ਦਿੰਦੇ ਆ। ਠੀਕ ਹੈ। ਉਹ ਫਿਰ ਜਿਹੜੇ ਉਹਨਾਂ ਦੇ ਵਿਚਾਰਿਆਂ ਨੇ ਆਪਣਾ ਲੀਕ ਜੀ ਮਾਰ ਲਈ ਉਹਨਾਂ ਨੇ। ਉਹਨਾਂ ਨੇ ਆਲੇ ਦੁਆਲੇ ਆਪਣੇ ਕਹਿਣ ਲੱਗੇ ਜਿਹੜਾ ਅੰਦਰ ਆਓ, ਜਿਹੜੇ ਬਜ਼ੁਰਗ ਨੇ, ਇਹ ਹਾਮਲਾ ਤੀਵੀਆਂ ਨੇ, ਉਹਨਾਂ ਨੂੰ ਗੱਡੀ ਚੜਾ ਦਿੰਦੇ ਆ। ਉਹ ਮੈਂ ਵੀ ਕੋਈ ਨਿਆਣਾ ਜਿਹਾ ਸੀਗਾ, ਮੈਂ ਆਪਣੇ ਬਾਪ ਨਾਲ ਗਿਆ। ਉਹ ਕਹਿੰਦਾ ਬਾਬਾ ਮੁੰਡਾ ਕਰਾਰਾ ਤੇਰਾ, ਤੇ ਤੂੰ ਵੀ ਕਰਾਰਾ, ਤੁਰ ਕੇ ਆ ਜਾਓ। ਸਾਨੂੰ ਤਾਂ ਮੋੜਦਾ ਉਹਨਾਂ ਨੇ, ਸਾਨੂੰ ਨਹੀਂ ਛੱਡ ਦਿੱਤਾ ਉਹਨਾਂ ਨੇ। ਫਿਰ ਇੱਥੇ ਆ ਗਏ। ਹਾਂ, ਫਿਰ ਅਸੀਂ ਜਗਰਾਮੀ ਜਿਸ ਰਾਤ ਕੱਟੀ। ਅੱਛਾ। ਫਿਰ ਅਸੀਂ ਆਏ ਜਨਾਬ ਮੋਗੇ ਆਏ। ਠੀਕ ਹੈ। ਫਿਰੋਜ਼ਪੁਰ ਕੋ। ਠੀਕ ਹੈ। ਮੋਗੇ ਆ ਗਏ ਫਿਰ ਅਸੀਂ। ਤੇ ਮੋਗੇ ਆ ਕੇ ਫਿਰ ਅਸੀਂ ਰਾਤ ਕੱਟੀ ਇੱਕ ਜੰਗਲ ਜਿਹੇ ਦੇ ਵਿੱਚ ਆ ਗਈ। ਫਿਰ ਅਸੀਂ ਰਾਤ ਕੱਟੀ ਇੱਕ ਫਿਰੋਜ਼ਪੁਰ। ਹਾਂਜੀ, ਫਿਰੋਜ਼ਪੁਰੋਂ ਫਿਰ ਅਸੀਂ ਤੁਰੇ ਫਿਰੋਜ਼ਪੁਰੋਂ। ਫਿਰ ਅਸੀਂ ਫਿਰੋਜ਼ਪੁਰੋਂ ਤੁਰਿਆ। ਫਿਰ ਇੱਕ ਰਾਤ ਕੱਟੀ ਰਾਤ। ਫਿਰ ਉੱਥੋਂ ਅਸੀਂ ਤੁਰਿਆ, ਫਿਰ ਆ ਗਏ ਅੰਮ੍ਰਿਤਸਰ ਤੋਂ। ਫਿਰ ਅਟਾਰੀ ਸ਼ਾਮ ਸਿੰਘ ਦੀ ਆ ਗਏ। ਅਟਾਰੀ ਸ਼ਾਮ ਸਿੰਘ ਦੇ ਨਾਲ ਫਿਰ ਬਾਰਡਰ ਸੀ।
ਬਾਰਡਰ ਅਸੀਂ ਦਿਨ ਛਿਪੇ ਬਾਰਡਰ ਤੇ ਉਧਰ ਫਿਰੋਜ਼ਪੁਰ ਦੇ ਨਾਲ ਵੀ ਹੈ ਸੀ ਨਾ। ਲੇਕਿਨ ਉਧਰੋਂ ਉਹ ਨਹੀਂ ਨਾ ਆਇਆ ਫਿਰੋਜ਼ਪੁਰ ਵਾਲੇ ਨਹੀਂ ਅੱਛਾ, ਆਏ। ਹਾਂ ਇਹ ਜਿਹੜਾ ਹੈਡ ਗੰਡਾ ਸਿੰਘ ਦੀ ਨਾ, ਹੈਡ ਗੰਡਾ ਸਿੰਘ ਤੋਂ ਲੰਘਿਆ ਸੀ। ਅੱਛਾ ਗੰਡਾ ਸਿੰਘ ਤੋਂ ਲੰਘੇ, ਠੀਕ ਹੈ ਠੀਕ ਹੈ। ਕਸੂਰ ਸਾਈਡ। ਹਾਂ ਜੀ ਹੈਡ ਗੰਡਾ ਸਿੰਘ ਤੋਂ ਲੰਘਿਆ। ਫਿਰੋਜ਼ਪੁਰ ਤੋਂ ਗੰਡਾ ਸਿੰਘ ਤੋਂ ਆ ਹਾਂ ਜੀ ਹੈਡ ਗੰਡਾ ਕਸੂਰਵਾੜ ਆਏ ਤੁਸੀਂ। ਹਾਂ ਜੀ ਹੈਡ ਗੰਡਾ ਸਿੰਘ ਤੋਂ ਲੰਘੇ ਪੂਰੀ ਸੀ ਨਾ। ਉੱਥੋਂ ਇੱਧਰ ਆਏ, ਹਾਂ ਜੀ ਲੈਲਪੁਰ ਆਏ ਉਧਰ। ਨਾ ਜੀ ਉਹ ਤੈਨੂੰ ਮੈਂ ਦੱਸਦਾ। ਹਾਂ। ਅਸੀਂ ਜਿਸੇ ਵੇਲੇ ਆ ਗਏ ਨਾ ਕਸੂਰ, ਹਾਂ ਉਹਨਾਂ ਨੇ ਖੈਰ ਸਾਨੂੰ ਚੰਗਾ ਸਾਂਭਿਆ। ਅਸੀਂ ਵੀ ਮਾਰੇ ਦੇ ਪੈਂਡਿਆਂ ਦੇ, ਉਹਨਾਂ ਨੇ ਸਾਨੂੰ ਰੋਟੀ ਪਾਣੀ ਵੀ ਚੰਗੀ ਖਿਲਾਈ, ਆਟਾ ਵੀ ਦਿੱਤਾ। ਕੈਂਪ ਲੱਗਾ ਹੋਇਆ ਸੀ। ਕੈਂਪ ਲੱਗਿਆ, ਖਾਧਾ ਪੀਤਾ। ਅਸੀਂ 2 ਰਾਤਾਂ ਰਹੇ। 2 ਰਾਤਾਂ ਜਿਸ ਵੇਲੇ ਰਹੇ ਅਸੀਂ ਉੱਥੋਂ ਫਿਰ ਤੁਰ ਪਏ ਕਸੂਰੋਂ। ਅਸੀਂ ਆ ਗਏ ਕਾਨੇ ਕਾਛੇ। ਅੱਛਾ ਕਾਨੇ ਕਾਛੇ ਆ ਕੇ ਉਹ ਸਾਨੂੰ ਸੱਦਣ ਜੀ, ਜਿਹੜੇ ਪਿੰਡ ਦੇ ਕਾਨੇ ਖਾਦੇ ਚੌਧਰੀ ਸੀ, ਹਾਂ। ਉਹ ਕਹਿੰਦੇ ਆਹ ਮਈਆਂ ਖੜੀਆਂ ਨੇ, ਆਹ ਬੌਲਦ ਖੜੇ ਨੇ, ਆਹ ਗੱਡੇ ਖੜੇ ਨੇ, ਚੁੱਪ ਕਰਕੇ ਵੜ ਜਾਓ, ਤੁਸੀਂ ਨਾ ਜਾਵੋ। ਹਾਂ। ਅਸੀਂ ਕਿਹਾ ਸਿੱਖਾਂ ਦੇ ਕੁੱਟੇ ਤਾਂ ਅਸੀਂ ਅੱਗੇ ਆਉਨੇ ਆ ਤੁਰੇ, ਆ ਤਾਂ ਨੇੜੇ ਹੀ ਨੇ, ਫੇਰ ਮਾਰ ਦੇਣਗੇ। ਬੁੱਢੇ ਸਾਡੇ ਇਸ ਤਰ੍ਹਾਂ ਦੇ ਹੀ ਸੀ। ਹਾਂ ਠੀਕ ਹੈ। ਲੈ ਜੀ ਮਗਰੋਂ ਹੀ ਨਾ ਟੋਰ ਨਾਲ। ਅੱਛਾ ਚਾਲੂ ਹੋਏ ਭਾਈ, ਉਹ ਜਿਵੇਂ ਚਾਲੂ ਹੋਈ ਭੇਡ ਟੱਪ ਜਾਂਦੀ ਦੇਖੋ। ਡਰੇਗਾ ਸੀ। ਉੱਥੋਂ ਸਰਕਾਰ ਅਸੀਂ ਬਿਨਾਂ, ਹੁਣ ਇਹ ਤਾਂ ਕਹਾਣੀਆਂ ਬੜੀਆਂ ਨੇ, ਮੁੱਕਦੀਆਂ ਨਹੀਂ ਬਾਤਾਂ ਭੈਣ ਚੋ। ਉਹ ਅਸੀਂ ਸਰਕਾਰ ਮੇਰੀ ਚਲੇ ਗਏ, ਫਿਰ ਉੱਥੋਂ ਗੱਡੀ ਚੜੇ, ਅਸੀਂ ਚਲੇ ਗਏ ਪੀਰ ਮੱਲ। ਪੀਰ ਮਹਿਲ। ਪੀਰ ਮੱਲ ਚਲੇ ਗਏ। ਅੱਛਾ। ਪੀਰ ਮੱਲ ਉੱਥੇ ਕਿਰਾਏ ਦੀ ਸਾਡੇ ਵਤਨ ਦਾ, ਉਹਨੇ ਆ ਕੇ ਇੱਥੇ ਮਰੱਬੇ ਲਾਏ ਤੇ ਜਿਸ ਵੇਲੇ ਬਾਰ ਆਬਾਦ ਹੋਈ ਹੈ, ਉਹਦੀ ਪਨਾਹ ਲੈ ਕੇ ਫਿਰ ਅਸੀਂ ਆਏ। ਉਹ ਜਨਾਬ ਸਾਨੂੰ ਪੀਰ ਮੱਲ ਦੇ ਵਿੱਚ ਚੌਧਰੀਆਂ ਨੇ ਕਿਹਾ ਵੀ ਆਹ ਬਿਲਡਿੰਗਾਂ ਸਾਂਭ ਲਓ, ਆਹ ਚਬਾਰੇ ਸਾਂਭ ਲਓ, ਦੁਕਾਨਾਂ ਸਾਂਭ ਲਓ। ਵੀ ਸਾਡੇ ਕੋਲ ਭਾਈ ਲਿਆ ਹੀ ਕੁਝ ਨਹੀਂ ਗਿਆ, ਸਾਨੂੰ ਮਿਲਿਆ ਬੜਾ ਕੁਝ ਹੈ। ਹਾਂਜੀ ਅਸੀਂ ਨਿਜ਼ਾਮ ਤੇ ਉਹ ਬੁੱਢੇ ਜਿਹੜੇ ਵਿਚਾਰੇ ਉਹ ਇਸ ਤਰ੍ਹਾਂ ਦੇ ਜੋ ਚੀਜ਼ ਕਿਸੇ ਦੀ ਖਾ ਕੇ ਰਾਜੀ ਨਹੀਂ ਸੀ। ਉਹ ਕਹਿੰਦੇ ਸਾਡੀ ਅਗਲੀ ਰਹੀ ਇਹ ਅਸੀਂ ਕੀ ਕਰਨੀ ਹੈ, ਸਾਡੀ ਅਗਲੀ ਰਹੀ ਆਹੀ ਬੈਨ ਰੱਖੇ ਉਹਨਾਂ ਨੇ। ਫਿਰ ਉੱਥੇ ਰਹਿ ਜੇ ਅਸੀਂ ਕੋਈ ਮਹੀਨਾ ਕੁ, 343 ਚੱਕ ਹੈ ਟੋਬੇ ਕੋਲੇ। ਅੱਛਾ ਅੱਛਾ। ਉੱਥੇ ਮਹੀਨਾ ਕੁ ਰਹੇ। ਫਿਰ ਸਾਡੇ ਇੱਕ ਰਿਸ਼ਤੇਦਾਰ ਪਏ ਨੇ ਇੱਧਰ ਮੁਜ਼ੱਫਰਗੜ੍ਹ ਕਰਨੀਓ, ਬਈ ਉੱਥੇ ਵੀ ਬੜੇ ਬਾਗ ਨੇ, ਬੜੇ ਅੰਬ ਆ, ਬੜੀ ਖਜੂਰ ਹੈ। ਉਹ ਸਾਨੂੰ ਲੈ ਕੇ ਚਲੇ ਗਏ ਜੀ ਉੱਥੇ। ਅੱਛਾ। ਉਹ ਚਨਾਹ ਦਰਿਆ ਨੰਗਾਲ ਗਏ। ਜਦ ਪਾਣੀ ਚੜਿਆ ਬੇਸਾਬਾ, ਫਿਰ ਸਾਡੀ ਨਿਕਲੀ ਜਾਨ। ਅਸੀਂ ਸਾਡੇ ਮੰਜਿਆਂ ਵੀ ਚੱਕ ਮੰਜਿਆਂ ਵੀ ਚੱਕ ਜਾਣੀਆਂ ਨੇ। ਫਿਰ ਭਾਈ ਅਸੀਂ ਮੁੜ ਕੇ ਆ ਗਏ ਇੱਥੇ ਨੱਥੂ ਚੱਕ ਅੰਡਾ ਵਾਲੇ ਬੰਗਲੇ। ਇੱਥੇ ਫਿਰ ਰਹੇ 5-6 ਸਾਲ। ਉਹ ਇੱਥੇ ਸਾਨੂੰ ਜ਼ਮੀਨ ਨਾ ਮਿਲੀ। ਫਿਰ ਅਸੀਂ ਭਾਈ ਇੱਥੋਂ ਫਾਰਮ ਦਿੱਤੇ ਹਾਫਸਾਬਾਦ ਦੇ। ਫਿਰ ਉੱਥੇ ਜਾ ਕੇ ਜ਼ਮੀਨ ਦੀ ਅਲਾਟਮੈਂਟ ਕਰਾਈ, ਉੱਥੇ ਸਾਨੂੰ ਜ਼ਮੀਨ ਮਿਲੀ। ਤਾਂ ਫਿਰ ਹੌਲੀ ਹੌਲੀ ਅਸੀਂ ਕਾਮਯਾਬ ਹੋਏ। ਆਹ ਬੀਤੀਆਂ ਨੇ। ਤੇ ਲੁਧਿਆਣਾ ਯਾਦ ਆਂਦਾ? ਬੜਾ ਲੁਧਿਆਣਾ ਯਾਦ ਕਿਵੇਂ ਨਾ ਯਾਰ, ਯਾਦ ਤਾਂ ਕਿਉਂ ਨਹੀਂ? ਕਿਹੜੇ ਕਿਹੜੇ ਯਾਰ ਯਾਦ? ਇਹਦਾ ਸੁਪਨੇ ਆਉਂਦੇ ਨੇ, ਉਹ ਉੱਥੇ ਫਰੀਦਾ ਜਦ ਅੱਖ ਖੁੱਲਦੀ ਜਾ ਇੱਥੇ ਹੁੰਦੇ ਆ। ਹਾਏ ਹਾਏ। ਸੁਪਨੇ ਤਾਂ ਆਉਂਦੇ ਨੇ ਨਾ। ਕੀ ਕੀ ਯਾਦ ਆਉਂਦਾ? ਹਾਂ ਹਾਂਜੀ। ਕੀ ਕੀ ਯਾਦ ਆਉਂਦਾ? ਹਰ ਪੈਲੀ, ਹਰ ਖੂਹ ਜਿਹੜੇ ਵਾਹੇ ਹੋਏ ਨੇ ਸਾਡੇ, ਹਰ ਨਹਿਰ, ਹਾਂਜੀ ਹਰ ਪੈਲੀ, ਹਰ ਘਰ। ਯਾਰ ਕਿਹੜੀ ਗੱਲ ਆ, ਉੱਥੇ ਜੰਮਣ ਭੋਗ ਪ੍ਰੇਮ ਦਾ ਮਰ ਕੇ ਵਿਛੜ ਗਿਆ। ਤੇ ਮੁੜ ਕੇ ਕਦੀ ਜਾਣ ਹੋਇਆ? ਨਹੀਂ ਜੀ, ਜਾਣਾ ਕਿੱਥੇ ਦੀ ਅਸੀਂ? ਨਹੀਂ ਹੁਣ ਕਰਦੇ ਆ ਕੁਝ ਨਾ, ਜੇ ਕਰਦੇ ਹੋ ਫਿਰ ਤਾਂ ਜਾਣਾ ਹੀ ਜਾਣਾ ਸੀ। ਕੌਣ ਕੌਣ ਹੈ ਜਿਹਦੇ ਕੋਲ ਜਾਓਗੇ? ਉੱਥੇ ਸਾਡੇ ਜੀ ਪਿੰਡ ਬੈਠਾ ਰਸੂਲਪੁਰ। ਅੱਛਾ। ਉੱਥੇ ਸਾਡੀ ਭਾਈਚਾਰਾ ਬੈਠਾ ਸਾਰਾ, ਇਹ ਰਿਆਸਤ ਮਰੇਲਕੋਟ ਹੈ। ਅੱਛਾ ਉਹਦੇ ਰਸੂਲਪੁਰ ਵਿੱਚ ਬੈਠਾ। ਤੇ ਬਾਕੀ ਤੇਰਾ ਅੱਲਾ ਪਰਾ ਕਰੇ। ਕੋਈ ਹਿੰਦੂ ਸਿੱਖ ਯਾਰ ਵੀ ਹੈ? ਹਿੰਦੂ ਸਿੱਖ ਤਾਂ ਯਾਰ ਸਾਡੇ ਉਹ ਮੇਰਾ ਮਾਤਾ ਹੈਗੇ ਸੀ, ਉਹ ਵਿਚਾਰੇ ਮਰ ਕੇ ਬਡੇਰੇ ਸੀਗੇ। ਹੁਣ ਮੁੰਡੇ ਹੋਏ ਨੇ 17 ਸਾਲਾਂ ਦੀ ਗੱਲ ਹੈ, ਇਹ ਕੋਈ ਅੱਜ ਦੀ ਗੱਲ ਤਾਂ ਨਹੀਂ ਹੈ। ਉਹ ਜਿਹੜੇ ਉਹ ਬੰਦੇ ਦੀ ਔਲਾਦ ਹੋਏਗੀ, ਉਹਨਾਂ ਦੀ ਔਲਾਦ ਹੋਊਗੀ। ਉਹ ਤਾਂ ਹੁਣ ਦੱਸਾਂਗੇ ਤਾਂ ਉਹ ਸਾਨੂੰ ਸਿਆਣਨਗੇ ਵੀ ਫਲਾਣੇ ਦਾ ਫਲਾਣਾ, ਤੂੰ ਫਲਾਣੇ ਦਾ ਫਲਾਣਾ। ਜਿਹਨਾਂ ਨੂੰ ਜਾਣਦੇ ਸੀ ਉਹਨੂੰ, ਉਹ ਕੌਣ ਕੌਣ? ਉਹ ਸਿੱਖ ਹੀ ਸੀ। ਉਹਨਾਂ ਦਾ ਕੀ ਨਾਂ ਸੀ? ਉਹ ਇੱਕ ਨਾ ਮੈਂਗਲ ਸੀ, ਇੱਕ ਨਾ ਭਜਨਾ ਸੀ, ਇੱਕ ਨਾ ਗੁਰਚਰਨ ਸੀ, ਇੱਕ ਨਾ ਜੋਗਿੰਦਰ ਸਿੰਘ ਸੀ। ਸਾਰੇ ਜਾਣਦੇ ਸੀ। ਇਹ ਪਿੰਡ? ਅੱਛਾ ਠੀਕ ਹੈ। ਤੇ ਸਕੂਲ ਵੀ ਹੈਗਾ ਸੀ ਤੁਹਾਡੇ ਉੱਥੇ? ਸਕੂਲ ਹੈਗਾ ਸੀ 5 ਜਮਾਤ ਦਾ। ਅੱਛਾ, ਤੁਸੀਂ ਪੜ੍ਹੇ ਹੋ? ਨਾ ਨਾ, ਪੜ੍ਹਨ ਦਾ ਸਾਨੂੰ ਨੇੜੇ ਨਹੀਂ ਲੱਗਾ। ਅਸੀਂ ਤਾਂ ਮਈਆਂ ਹੀ ਛੜਾਈਆਂ ਨੇ ਬੁੜਿਆਂ ਨੇ। ਜਾ ਮਈਆਂ ਚਾਰ ਲਿਆ, ਵਾ ਮਈਆਂ ਚਰਾਈਆਂ ਨੇ ਆ ਰਾਂਝੇ ਵਾਂਗੂ। ਤੇ ਇਹ ਨਹੀਂ ਕੋਈ ਰਾਂਝੇ ਬਣੇ ਵੀ ਫਿਰ? ਹੈ ਕੋਈ ਪਿਆਰ ਵੀ ਹੋਇਆ ਇੱਥੇ? ਹਾਂ ਬੜਾ। ਕੋਈ ਕਿੱਸਾ ਹੀ ਸੁਣਾ ਕੋਈ ਹੀਰ ਕੋਈ ਨਹੀਂ? ਗੱਲ ਇਹ ਕਿ ਤੁਸੀਂ ਹੁਣ ਆ ਗਏ ਗੁਆਂਢੀ ਬਣ ਗਏ ਵਾਰਿਸ ਸ਼ਾਹ ਦੇ, ਕਿਉਂਕਿ ਹਾਫਜ਼ਾਬਾਦ ਦੇ ਕੋਲ ਆ ਗਏ ਨਾ, ਤੇ ਵਾਰਿਸ ਸ਼ਾਹ ਤੁਹਾਨੂੰ ਨੇੜੇ ਪੈਂਦਾ। ਮੇਲਾ ਵੀ ਵੇਖਦੇ ਹੋ, ਜਾਂਦੇ ਹੋ ਨਾ ਮੇਲੇ ਵਾਰਿਸ ਸ਼ਾਹ ਤੇ? ਕਦੀ ਕਦੀ ਮੈਂ ਸੌਣ ਨੂੰ ਲੱਗਦਾ, ਮੈਂ ਤਾਂ ਕਦੇ ਗਿਆ ਨਹੀਂ। ਮੈਂ ਝੂਠ ਬੋਲਾਂ, ਮੁੰਡੇ ਚਲੇ ਜਾਂਦੇ ਨੇ, ਮੇਰੇ ਕੋਲ ਧੱਕਾ ਨਹੀਂ ਲਿਆ ਜਾਂਦਾ। ਗਰਮੀ ਦਾ ਮਹੀਨਾ, ਬੁੜੇ ਬੰਦੇ ਆ। ਅੱਛਾ, ਤੁਹਾਨੂੰ ਸੌਣ ਨੂੰ ਟਾਈਮ ਲੱਭ ਜਾਂਦਾ? ਸੌਣ ਨੂੰ ਆਰਾਮ ਨਾਲ ਪਏ ਆ ਘਰ ਆਪਣੇ, ਬੱਤੀ ਲਾ ਕੇ। ਅੱਛਾ ਚਲੋ। ਅੱਛਾ, ਤੁਸੀਂ ਉਸ ਵੇਲੇ ਦੇ ਜਿਸ ਲਈ ਰਲਦੇ ਸੋ ਯਾਰ ਬੇਲੀ, ਜਿਸ ਲਈ ਤੁਸੀਂ ਛੇੜੂ ਸੋ, ਮਾਲ ਡੰਗਰ ਚਾਰਦੇ ਸੋ, ਕਿਹੜੀਆਂ ਕਹਾਣੀਆਂ, ਕਿਹੜੀਆਂ ਦਾਸਤਾਨਾਂ, ਕਿਹੜੇ ਗੀਤ ਗਾਉਂਦੇ ਸੋ? ਪੂਰਨ ਜਾਂ ਦੂਸਰੇ ਕਿੱਸੇ
ਕੀ ਕਿਹੜੇ ਕਿਹੜੇ ਬੋਲ ਤੁਹਾਨੂੰ ਯਾਦ ਹੈ? ਅੱਛਾ, ਉਹ ਕੀ ਉਹ ਯਾਦ ਹੈ ਤੁਹਾਡੇ ਕੋਈ ਚੇਤੇ 'ਚ ਕੋਈ ਕੀ ਛੇੜੂ ਕਿਸ ਤਰ੍ਹਾਂ ਦੀ ਬੋਲੀਆਂ ਕਿਸ ਤਰ੍ਹਾਂ ਦੀਆਂ ਹੇਕਾਂ ਹੁਣ ਲਾਉਂਦੇ ਤੁਸੀਂ ਸੁਣਨੀ ਕਿਹੜੀ ਹੈ? ਜਿਹੜੀ ਤੁਹਾਨੂੰ ਸਭ ਤੋਂ ਬਹੁਤ ਯਾਦ ਆਉਂਦੀ ਹੈ? ਜੋ ਤੁਸੀਂ ਸੁਣਾਓ। ਜਿਹਦੇ ਹੀ ਪਿਆਰ ਹੋਵੇ ਬਹੁਤਾ, ਜਿਹਦੇ ਜੋ ਕਹਿੰਦੇ ਨੇ ਪਿਆਰ ਹੋਵੇ ਬਹੁਤਾ। ਪਿਆਰ ਦਾ ਮੇਰਾ ਮਤਲਬ ਇਹ ਤਾਂ ਹੁਣ ਇਹਨਾਂ ਦੀ ਮਰਜ਼ੀ ਦੀ ਗੱਲ ਹੈ। ਨਹੀਂ ਨਹੀਂ, ਤੁਹਾਡੇ ਮਰਜ਼ੀ ਦੀ। ਅੱਛਾ, ਤੁਹਾਡੀ ਮਰਜ਼ੀ। ਚੱਲ ਤੂੰ ਫਿਰ ਰੱਖੇਂਗਾ ਇੱਥੇ। ਹਾਂ ਜਿਸ ਵੇਲੇ ਸਰਕਾਰ ਮੇਰੀ ਰਾਜੇ ਇੰਦਰ ਨੇ ਕਰ ਲਈ ਨੂਨਾ ਲੂਣਾ। ਨੂਨਾ ਉਹਨੂੰ ਨੂਨਾ ਕਹਿੰਦੇ ਨੇ। ਹੁਣ ਉਹ ਪਮਨਾਕਾ ਸਾਡੇ ਕੋਲ ਹੈ। ਹਾਂ ਠੀਕ ਹੈ। ਪਮਨਾਕਾ ਸਾਡੇ ਕੋਲ ਹੈ, ਉੱਥੇ ਦੀ ਨੂਨਾ ਸੀ ਚਮਾਰੀ ਜਾਤ ਦੀ। ਹਾਂ, ਉਹਨੇ ਜਿਸ ਵੇਲੇ ਕਰ ਲਈ ਨਾ, ਹੁਣ ਉਹ ਪੂਰਨ ਦੇ ਹੁਸਨ ਬੜਾ ਸੀ, ਪੂਰਨ ਸੋਹਣਾ ਬੜਾ ਸੀ, ਭੋਰੇ ਪਾਇਆ ਸੀ ਭਗਤ ਰੱਬ ਦਾ ਸੀ। ਜਿਹੜਾ ਭੋਰੇ ਪਾਇਆ ਸੀ ਹਾਂ ਜੀ, ਪੁੱਤਰ ਬਣਾਇਆ। ਭਗਤ ਰੱਬ ਦਾ ਸੀ ਉਹ। ਹਾਂ, ਤੇ ਉਹ ਕਹਿੰਦੀ ਸੀ ਵੀ ਮੈਂ ਇਹ ਬੁੜਾ ਬੰਦਾ, ਜੇ ਤੂੰ ਮੇਰੇ ਨਾਲ ਫੇਰੇ ਲੈ ਲਵੇਂ ਤੇ ਮੇਰਾ ਮਤਲਬ ਮੈਂ ਇਹਦੀ ਉਹੀ ਕਲਾ ਮਕਾ ਦਿੰਨੀ ਹੈ। ਹਾਂ, ਉਹ ਕਹਿਣ ਲੱਗੀ ਵੀ ਨਹੀਂ, ਮੇਰੀ ਤੂੰ ਧਰਮ ਦੀ ਮਾਂ ਹੈ, ਉਹ ਮੇਰਾ ਬਾਪ ਹੈ ਤੇ ਮੈਂ ਇਹ ਕੰਮ ਨਹੀਂ ਕਰਨਾ ਹੈ। ਹਾਂ, ਖੈਰ ਜੀ ਉਹ ਨਾ ਮੰਨੀ। ਉਹਨੇ ਇਹ ਗੱਲ ਕਹੀ, ਕਹਿਣ ਲੱਗੀ ਵੀ ਹੁਣ ਇਹਨੂੰ ਮੈਂ ਮਰਵਾ ਦੇਣਾ। ਉਹ ਜਿਸ ਵੇਲੇ ਰਾਜਾ ਇੰਦਰ ਆਇਆ, ਰਾਜੇ ਇੰਦਰ ਨੂੰ ਆ ਕੇ ਕਹਿਣ ਲੱਗਾ ਤੂੰ ਅੱਜ ਦੀਵੇ ਭਜਾਈ ਪਈ ਹੈ ਪਲੰਗ ਜਿਹੜਾ ਢਿੱਲਾ ਹੋਇਆ ਕੀ ਗੱਲ ਹੈ? ਜਾਣ ਕੇ ਢਿੱਲਾ ਕਰਤਾ। ਕਹਿੰਦੀ ਪੂਰਨ ਆਇਆ ਸੀ, ਮੇਰੇ ਨਾਲ ਹੱਥੋਂ ਪਾਈ ਕੀਤੀ ਉਹਨੇ, ਨਾਲੇ ਮੇਰੇ ਬੱਤੀਆਂ ਬੁਝਾ ਗਿਆ, ਚਮੱਖੇ ਦੀਵੇ ਬੁਝਾ ਗਿਆ। ਉਹਨੂੰ ਜੇ ਇਲਜ਼ਾਮ ਲਾਤਾ। ਹਾਂ, ਇਲਜ਼ਾਮ ਲਾਤਾ। ਜੇ ਉਹਨੂੰ ਮਰਵਾ ਲਵੇ ਨਾ ਫਿਰ ਮੈਂ ਰਾਜੀ ਹੁੰਦੀ ਹੈ, ਨਹੀਂ ਮੈਂ ਰਾਜੀ ਨਹੀਂ ਹੁੰਦੀ। ਹਾਂ, ਰਾਜੇ ਸਲਮਾਨ ਨੇ ਕਹਿਤਾ, ਕਹਿੰਦਾ ਵੀ ਚੂੜਿਆਂ ਨੂੰ ਵੀ ਇਹਨੂੰ ਲੈ ਜਾਓ ਫੜ ਕੇ, ਇਹਨੂੰ ਮਾਰ ਕੇ ਖੂਹ ਸੁੱਟ ਦਿਓ। ਅੱਛਾ, ਉਹ ਚੂੜਿਆਂ ਨੇ ਫੜ ਲਿਆ। ਬੁਲਬੁਲਾਂ ਓਏ ਉੱਡੀਆਂ ਬਾਗਦੀਆਂ ਬੁਲਬੁਲਾਂ, ਤੋਤਿਆਂ ਨੇ ਬੰਨ ਲਈ ਡਾਰ, ਖਾੜਾ ਇੰਦਰ ਦਾ ਡੋਲਿਆ, ਉਹ ਪਲੀਆਂ ਡਿੱਗੀਆਂ ਦੰਦਾਂ ਦੇ ਭਾਰ। ਕਹਿੰਦੇ ਗਿੱਦੜਾਂ ਨੇ ਚੀਕਾਂ ਮਾਰੀਆਂ, ਰੋਹੀ ਛੱਡ ਗਏ, ਉਹ ਰੋਹੀ ਛੱਡ ਗਏ ਸ਼ੇਰ ਬਗਿਆੜ, ਖਾੜਾ ਇੰਦਰ ਦਾ ਡੋਲਿਆ, ਪਰੀਆਂ ਡਿੱਗੀਆਂ ਦੰਦਾਂ ਦੇ ਪਾਰ। ਅੱਗੇ ਉਹ ਪੂਰਨ ਬੋਲਦਾ, ਡਾਢੀ ਕਰਦਾ ਹਾਲ ਬਖਾਰ, ਮੇਰੀਆਂ ਗੋਡਿਆਂ ਤੋਂ ਲੱਤਾਂ ਵੱਢ ਲਿਓ, ਕਰ ਦਿਓ ਚੂੜਿਓ। ਬਜ਼ੁਰਗੋ, ਗੱਲਾਂ ਤੇ ਮੁੱਕਣੀਆਂ ਨੇ, ਬਾਤਾਂ ਤੇ ਲੰਮੀਆਂ ਨੇ, ਇਹੀ ਗੱਲ ਪਰ ਇਹ ਵੇ ਕਿ ਤੁਹਾਡਾ ਦਮ ਸਲਾਮਤ ਰਵੇ, ਤੁਹਾਡੇ ਲਈ ਦੁਆਵਾਂ ਨੇ, ਤੇ ਤੁਹਾਡੇ ਨਾਲ ਫਿਰ ਕਦੀ ਸਬਬ ਛੇਤੀ ਬਣਾਵਾਂਗੇ ਤੇ ਤੁਹਾਡੇ ਨਾਲ ਰੱਜ ਕੇ ਗੱਲਾਂ ਕਰਾਂਗੇ ਬਹਿ ਕੇ। ਤੇ ਉਹ ਮੇਰੀਆਂ ਗੋਡਿਆਂ ਤੋਂ ਲੱਤਾਂ ਵੱਢ ਲਿਓ, ਕਰ ਦਿਓ ਚੂੜਿਓ, ਮੇਰੀਆਂ ਜਹਾਂ ਤੋਂ ਲਿਓ ਬਾਹਾਂ ਉਤਾਰ, ਡੇਲੇ ਭਗਤ ਦੇ ਕੱਢ ਲਿਓ, ਤਿੱਖੀਆਂ ਛੁਰੀਆਂ ਦੇ ਨਾਲ, ਮੇਰੀ ਭਰ ਲਿਓ ਕਟੋਰਾ ਰਤ ਦਾ, ਉਹ ਤੁਸੀਂ ਦੇ ਦਿਓ ਮੇਰੇ ਬਾਪ ਨੂੰ, ਉਹਨੂੰ ਹੋ ਜਾਵੇ ਇਤਬਾਰ, ਫਿਰ ਦੇ ਦਿਓ ਨੂਣਾ ਡੈਣ ਨੂੰ, ਉਹਦੇ ਪੀ ਕੇ ਹੋ ਜਾ ਢਿੱਡ ਨੂੰ ਉਦਾਰ, ਖੱਲ ਓਏ ਭਗਤ ਦੀ ਲਾ ਲਿਓ। ਹਾਏ ਹਾਏ, ਯਾਰ ਭੈਣ ਦੀ ਫੁੱਦੀ ਜਾਵਾ, ਮੈਂ ਥੱਕਦਾ ਨਹੀਂ ਹੁੰਦਾ, ਬੜੇ ਹੋ ਗਏ। ਉਹ ਖੱਲ ਓਏ ਭਗਤ ਦੀ ਲਾ ਲਿਓ, ਸਿੱਟ ਦਿਓ ਚਮਾਰਿਆ ਦੇ ਬਾਰ, ਜਿਹੜਾ ਪਾਣੀ ਪੀਜੂ ਓਏ ਭਗਤ ਦੀ ਖੱਲ ਦਾ, ਪਾਪੀ ਉਹ ਸੁਰਗਾਂ ਨੂੰ ਜਾਣ, ਤੇਰੀ ਗਰਗ ਜਾ ਕਚਹਿਰੀ ਰਾਜਿਆਂ। ਚਲੋ ਜੀ, ਬਹੁਤ ਹੋ ਗਿਆ ਸੀ ਟਾਈਮ ਦਾ ਵੀ ਰੌਲਾ, ਤੇ ਜ਼ਰੂਰ ਆਪਾਂ ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਇਹ ਤੁਹਾਡੇ ਭਾਈ, ਇੱਕ ਤੇ ਰਮਜ਼ਾਨ ਦਾ, ਮੈਂ ਇਹ ਤੇ ਤੁਹਾਡੇ ਲਈ, ਇਹ ਤੁਹਾਡੇ ਵਾਸਤੇ ਹੈ। ਲੋ ਸਾਹਮਣੇ ਦੇਖੋ ਜੀ, ਉਧਰ ਕੈਮਰੇ ਫੜ ਲਓ ਹੱਥ। ਇੰਜ ਕੈਮਰੇ ਦਾ ਜ਼ਮਾਨਾ ਆ ਗਿਆ ਚਲੋ, ਆਰਾਮ ਨਾਲ। ਅੱਛਾ, ਇਹਨਾਂ ਦੇ ਜਿਹੜੇ ਭਾਈ ਅਜ਼ੀਜ਼ ਸਾਹਿਬ ਦੇ ਰਮਜ਼ਾਨ ਸਾਹਿਬ, ਮੁਹੰਮਦ ਰਮਜ਼ਾਨ, ਜਿਹੜੇ
ਜਿਨ੍ਹਾਂ ਨੂੰ ਅਸੀਂ ਰਿਕਾਰਡ ਕੀਤਾ ਸੀ ਪੰਜਾਬੀ ਲਹਿਰ ਵਾਲਿਆਂ ਨੇ, ਉਹ ਦੁਨੀਆ ਤੋਂ ਟੁਰ ਗਏ। ਅਸੀਂ ਉਹਨਾਂ ਵਾਸਤੇ, ਉਹਨਾਂ ਦੀ ਯਾਦ ਵਾਸਤੇ ਉਹਨਾਂ ਦੇ ਦੋਤਰੇ ਰਾਣਾ ਮੱਖਣ ਨੂੰ ਉਹਨਾਂ ਦੇ ਨਾਂ ਦਾ ਸੂਟ ਦੇ ਰਹੇ ਹਾਂ। ਬੜੀ ਮੁਹੱਬਤ। ਥੈਂਕ ਯੂ ਸਰ, ਥੈਂਕ ਯੂ। ਅੱਛਾ ਜੀ, ਹੁਣ ਮੈਂ ਮੁਹੰਮਦ ਤਫੈਲ ਸਾਡੇ ਬਜ਼ੁਰਗ ਨੇ, ਚੱਕ ਨੰਬਰ 52 ਜੀਮ ਬੇ ਮੁੱਲਾਂਪੁਰ ਤੋਂ ਨੇ, ਪਿੱਛੋਂ ਭੋਲੇਵਾਲ ਇਹਨਾਂ ਦਾ ਪਿੰਡ ਹੈ, ਅੰਮ੍ਰਿਤਸਰ ਜ਼ਿਲ੍ਹੇ ਦਾ। ਇਹਨਾਂ ਦੇ ਨਾਲ ਗੱਲਾਂ ਕਰਨੀਆਂ ਜੀ। ਬਿਸਮਿਲ੍ਲਾ। ਬਾਬਾ ਜੀ, ਰੱਬ ਸੋਹਣਾ ਤੁਹਾਨੂੰ ਸਾਥ ਸਾਥ ਸੁੱਖ ਸਿਹਤ ਸਲਾਮਤੀ ਦੇਵੇ। ਤੁਹਾਡੇ ਲਈ ਦੁਆਵਾਂ। ਤੁਸੀਂ ਬੜੇ ਦੁੱਖ ਭੋਗੇ ਨੇ। ਆਪਣੇ ਬਾਰੇ ਦੱਸੋ ਕੁਝ, ਆਪਣੇ ਜਨਮ ਬਾਰੇ, ਕਿਹੜੇ ਸੰਨ 'ਚ ਪੈਦਾ ਹੋਏ, ਕਿੱਥੇ ਪੈਦਾ ਹੋਏ, ਆਪਣੇ ਘਰ ਟੱਬਰ ਬਾਰੇ ਦੱਸੋ। ਆਪਣਾ ਪੂਰਾ ਨਾਂ ਤੁਹਾਡਾ ਕੀ, ਜਦ ਗੋਤ ਵੀ ਦੱਸੋ। ਮੁਹੰਮਦ ਤਫੈਲ ਹੈ ਮੇਰਾ ਨਾਮ। ਅੱਛਾ ਜੀ, ਬਜ਼ੁਰਗਾਂ ਦਾ ਮੇਰਾ ਨਾਮ ਬਜ਼ੁਰਗਾਂ ਸਾਹਿਬ ਦਾ ਕੀ ਨਾਂ ਸੀ? ਬਜ਼ੁਰਗਾਂ ਦਾ ਕੀ ਨਾਂ ਸੀ? ਨਾਂ ਤੇ ਉਹਦਾ ਮਾਪਿਆਂ ਨੇ ਮਿਹਰਦੀਨ ਰੱਖਿਆ ਸੀ। ਅੱਛਾ। ਤੋਂ ਜਦੋਂ ਧੌਲੇ ਆਏ ਨੇ ਤੇ ਮਹਿੰਦੀ ਲਾਉਣ ਲੱਗ ਪਏ, ਫਿਰ ਮਹਿੰਦੀ ਦੇ ਨਾਂ ਤੇ ਮਸ਼ਹੂਰ ਹੋ ਅੱਛਾ ਅੱਛਾ। ਤੇ ਕਿਹੜੀ ਤੁਹਾਡੀ ਗੋਤ ਕਬੀਲਾ ਕੇ? ਗਏ। ਰੰਧਾਵੇ। ਅੱਛਾ। ਤੇ ਤੁਹਾਡਾ ਉੱਥੇ ਪਿੱਛੇ ਕਿਹੜਾ ਪਿੰਡ ਹੈ? ਅੰਮ੍ਰਿਤਸਰ 'ਚ? ਭੋਲੇਵਾਲ। ਅੰਮ੍ਰਿਤਸਰ 'ਚ। ਅੰਮ੍ਰਿਤਸਰ 'ਚ ਤਹਿਸੀਲ ਵੀ ਅੰਮ੍ਰਿਤਸਰ ਸੀ, ਜ਼ਿਲ੍ਹਾ ਵੀ ਅੰਮ੍ਰਿਤਸਰ। ਅੱਛਾ, ਨੇੜੇ ਲੱਗਦਾ ਪਿੰਡ ਅੰਮ੍ਰਿਤਸਰੋਂ? 15-16 ਕੋਸ ਸੀ। 15-16 ਕੋ। ਹਾਂ ਇਹਦਾ ਮਤਲਬ 32 ਮੀਲ ਹੈ। ਹਾਂ। ਯਾਨੀ ਉਧਰ ਬਾਰਡਰ ਵੱਲ, ਲਾਹੌਰ ਦੇ ਬਾਰਡਰ, ਵਾਘੇ ਦੇ ਬਾਰਡਰ ਕੋਲ? ਨਹੀਂ ਨਹੀਂ, ਪਰਾਂ ਨੂੰ ਉਧਰ। ਅੰਮ੍ਰਿਤਸਰੋਂ ਪਰਾਂ ਨੂੰ ਸੀ। ਅੱਛਾ ਅੱਛਾ। ਅੱਛਾ, ਕੀ ਉਮਰ ਸੀ ਤੁਹਾਡੀ ਜਿਸ ਵੇਲੇ ਇਹ ਵੰਡ ਹੋਈ? 15-16 ਸਾਲ ਦੀ ਮੇਰੀ ਉਮਰ ਸੀ। ਅੱਛਾ, ਇਸ ਵੇਲੇ ਕਿੰਨੀ ਹੋ ਗਈ? ਇਸ ਵਕਤ ਮੈਨੂੰ 86ਵਾਂ ਸਾਲ ਜਾਂਦਾ। 86 ਸਾਲ। ਅੱਛਾ। ਤੇ ਸਕੂਲ ਹੈਗਾ ਸੀ ਉੱਥੇ ਤੁਹਾਡੇ ਪਿੰਡ? ਨਹੀਂ, ਸਕੂਲ ਕੋਈ ਨਹੀਂ? ਕੋਈ ਨਹੀਂ। ਸਕੂਲ ਆ ਕੇ ਚਰਨ ਮਾਈਕ ਨੇੜੇ ਕਰੋ। ਹਾਂ। ਚਰਨ ਕੇ ਪਿੰਡ ਸੀ, ਉੱਥੇ ਪ੍ਰਾਇਮਰੀ ਸਕੂਲ ਸੀ। ਪਰ ਸਾਡੇ ਬੱਚੇ ਜਿਹੜੇ ਜ਼ਿਮੀਂਦਾਰਾਂ ਦੇ ਸੀ, ਇਹ ਤੇ ਗਾੜੀਆਂ ਤੇ ਇਹਨਾਂ ਦੀ ਧੂਏ ਕੱਸ ਜਾਂਦੇ ਨੇ ਸੀ, ਬੋਲਦੀ ਹਿੱਕਦੀਆਂ। ਨਹਿਰ ਪਿੰਡ ਦੇ ਕੋਲੋਂ ਦੀ ਨੰਗੀ ਸੀ। ਅੱਛਾ। ਸਾਡਿਆਂ ਵੱਡਿਆਂ ਪਾਣੀ ਨਾਲ ਲਿਆ ਵੀ ਕੀ ਇਹ ਸਾਨੂੰ ਮਾਮਲਾ ਦੇਣਾ ਪਿਆ ਕਰੂ। ਖੂਹਾਂ ਦੀ ਵਾਹੀ ਸੀ, ਉਹ ਸਾਰਾ ਦਿਨ ਖੂਹ ਵਗਦਾ ਰਹਿਣਾ, ਸ਼ਾਮ ਨੂੰ ਵੇਗਾ ਛੇਕ ਨਹੀਂ ਥਾਂ ਭਰਨਾ, ਸਾਰਾ ਦਿਨ ਝੀ ਹੁੰਦੀ ਰਹਿਣੀ। ਟਿੰਡਾਂ ਵਾਲੇ ਖੂਹ ਸਨ? ਸਾਰੇ ਖੂਹ ਹੀ ਸੀਗੇ। ਖੂਹਾਂ ਨਾਲ ਵਾਈ ਹੋ ਰਹੀ ਸੀ ਨਾ? ਖੂਹਾਂ ਨਾਲ ਵਾਹੀ ਹੁੰਦੀ ਸੀ। ਉਹ ਤੇ ਇਹ ਸੀ ਵੀ ਅੱਲਾ ਦਾ ਕਰਮ ਸੀ ਵੀ ਬਾਰਿਸ਼ਾਂ ਉੱਥੇ ਆਮ ਹੁੰਦੀਆਂ ਸੀ ਤੇ ਸਾਡੇ ਦਾਣੇ ਖਾਣ ਜੋਗੇ ਹੋ ਜਾਂਦੇ। ਹੋਰ ਖੂਹਾਂ ਦੀ ਵਾਹੀ ਕਾਹਦੀ ਹੁੰਦੀ? ਤੇ ਪਿੰਡ 'ਚ ਤੁਹਾਡੇ ਕਿੰਨੇ ਹਿੰਦੂ ਸਿੱਖ ਹੈਗੇ ਸਨ? ਕੋਈ ਨਹੀਂ। ਕੋਈ ਨਹੀਂ? ਇੱਕ ਸਾਰਾ ਮੁਸਲਮਾਨਾਂ ਦਾ ਪਿੰਡ? ਸਾਰਾ ਪਿੰਡ ਮੁਸਲਮਾਨਾਂ ਦਾ ਸੀ। ਇੱਕ ਤੁੰਸ਼ੀ ਰੋੜਾ ਸੀ। ਅੱਛਾ। ਤੁੰਸ਼ੀ ਤੁੰਸ਼ੀ ਸੀ। ਰੋੜਾ ਸੀ ਉਹਦੀ ਜ਼ਾਤ, ਤੁੰਸ਼ੀ ਉਹਦਾ ਰੋੜਾ ਸੀ। ਹਾਂ। ਅੱਛਾ। ਤੇ ਤੁਹਾਨੂੰ ਇਹ ਕਿੱਥੋਂ, ਜਿਹੜੀਆਂ ਵੰਡ ਦੀਆਂ ਖਬਰਾਂ, ਇਹ ਕਿੱਥੋਂ ਮਿਲੀਆਂ? ਕਿਵੇਂ ਤੁਹਾਨੂੰ ਇਹ ਸਿਆਸਤ ਦਾ ਪਤਾ ਲੱਗਾ? ਕੀ ਸਿਆਸਤ ਹੋ ਰਹੀ ਸੀ ਪਿੰਡ 'ਚ? ਕੀ ਖਬਰ ਸੀ ਤੁਹਾਨੂੰ? ਕੋਈ ਪਤਾ ਨਹੀਂ ਸੀ ਸਾਡੇ ਪਿੰਡ 'ਚ। ਸਾਡੇ ਇੱਥੇ ਤੇ ਹੁਣ ਬੰਗਲੇ ਆਂਦੇ ਆ ਨਾ, ਉੱਥੇ ਸਾਡੇ ਪਿੰਡ ਦੇ ਬਿਲਕੁਲ ਨਾਲ ਕੋਠੀ, ਅਸੀਂ ਉਹਨੂੰ ਕੋਠੀ ਆਨੇ ਹਾਂ। ਹੁਣ ਬੰਗਲੇ ਆਂਦੇ। ਹਾਂ, ਬਿਲਕੁਲ ਬਿਲਕੁਲ। ਉੱਥੇ ਮਿਲਟਰੀ ਆਈ ਸੀ। ਅੱਛਾ। ਜ਼ਿਆਦਾ ਸਿਪਾਹੀ ਜਿਹੜੇ ਸੀ ਉਹ ਸਿੱਖ ਹਿੰਦੂ ਸੀ, ਇੱਕ ਉਹਨਾਂ 'ਚ ਮੁਸਲਮਾਨ ਸੀ। ਠੀਕ ਹੈ। ਸਾਡੇ ਬੱਚਿਆਂ ਨੇ ਕੋਈ ਥੋੜੀ ਜਿਹੀ ਗਲਤੀ ਕੀਤੀ ਸੀ, ਇੱਕ ਸਿੱਖਾਂ ਦਾ ਮੁੰਡਾ ਕਤਲ ਕਰ ਦਿੱਤਾ ਹੈ। ਅੱਛਾ। ਬਿਲਾ ਵਜ੍ਹਾ ਹੀ। ਨੇੜੇ ਦੇ ਪਿੰਡ ਦਾ? ਸਾਥੋਂ ਦੂਸਰੇ ਪਿੰਡ ਦਾ ਸੀ। ਅੱਛਾ। ਉੱਥੋਂ ਸਾਡੀ ਦੁਸ਼ਮਣੀ ਉਹਨਾਂ ਨਾਲ ਵਧੀ ਆ। ਅਗਰ ਉਹ ਕੰਮ ਇਹ ਨਾ ਸਾਡੇ ਵੱਡੇ ਬੱਚੇ ਕਰਦੇ ਤੇ ਹੋ ਸਕਦਾ ਸੀ ਵੀ ਉਹ ਸਾਨੂੰ ਇੰਨੀ ਤਕਲੀਫ ਨਾ ਹੀ ਦਿੰਦੇ। ਤੇ ਕੀ ਤਕਲੀਫਾਂ ਦਿੱਤੀਆਂ? ਉਹ ਸਾਨੂੰ ਇਹ ਸੀ ਵੀ ਫਿਰ ਉਹ ਸਾਡਾ ਖੂਹ ਜਿਹੜਾ ਹੁੰਦਾ ਸੀ ਨਾ, ਜ਼ਮੀਨ ਬਾਰਡਰ ਤੇ ਸੀ, ਮਤਲਬ ਅਖੀਰ ਪਿੰਡ ਦੇ ਸਾਡਾ ਖੂਹ ਹੁੰਦਾ ਸੀ। ਉੱਥੋਂ ਦੀ ਬੀਸ ਲੈਣ ਲੰਘਦੀ ਨਹੀਂ ਸੀ ਜਿਹੜੀ ਆਪਣਾ ਜਾਂਦੀ ਸੀ ਹਰੀਲੇ ਸ਼ਹਿਰ ਨੂੰ। ਅੱਛਾ। ਉੱਥੇ ਉਹ ਸਿੱਖ ਘੋੜੀਆਂ ਤੇ ਆਉਣਾ, ਇੱਕਾ ਦੁੱਕਾ ਬੰਦੇ ਜਿਹੜੇ ਉਹਨਾਂ ਨੂੰ ਮਾਰਨਾ, ਸ਼ਹੀਦ ਕਰ ਦੇਣਾ। ਉਹ ਫਿਰ ਅਸੀਂ ਵੀ ਘੋੜੀਆਂ ਤੇ ਬਹਿ ਜਾਣਾ, ਫਿਰ ਅਸੀਂ ਉਹਨਾਂ ਨੂੰ ਪੈ ਜਾਣਾ, ਉਹਨਾਂ ਸਾਨੂੰ ਮਾਰਨਾ, ਅਸੀਂ ਉਹਨਾਂ ਨੂੰ ਮਾਰਨਾ। ਇਹੋ ਲੜਾਈ ਫਿਰ ਕਤਲ ਤੋਂ ਹੋਈ? ਉਸ ਕਤਲ ਤੋਂ ਸਾਰੀ ਗੱਲ ਵਧੀ ਹੈ। ਔਰ ਇਹ ਵੰਡ ਦੇ ਨੇੜੇ ਹੀ ਹੋਇਆ ਕਤਲ? ਵੰਡ ਦੇ ਨੇੜੇ। ਇਹ ਤੁਹਾਨੂੰ ਹੋਸ਼ ਸੀ ਜਦੋਂ? ਬਿਲਕੁਲ ਹੋਸ਼ ਸੀ। ਮੈਂ 15-16 ਸਾਲ ਦਾ ਹਾਂ ਜਦੋਂ ਵੰਡ ਹੋਈ ਹੈ। ਨਹੀਂ, ਕਤਲ ਹੋਇਆ ਉਹ ਜਿਹੜਾ ਕਤਲ ਮੈਂ ਉਸੇ ਵੇਲੇ ਹੋਇਆ ਨਾ? ਉਸੇ ਵੇਲੇ ਹੋਇਆ। ਉੱਥੋਂ ਤੇ ਸਾਡੀ ਨਿਸ਼ਦੀ ਦੁਸ਼ਮਣੀ ਵਧੀ। ਨਹੀਂ ਤੇ ਹੋ ਸਕਦਾ ਤੁਸੀਂ ਨਾ ਆਉਂਦੇ। ਨਹੀਂ ਆਉਣਾ ਤੇ ਫਿਰ ਵੀ ਆਉਣਾ ਤੇ ਲਾਜ਼ਮੀ ਸੀ। ਆਉਣਾ ਤੇ ਲਾਜ਼ਮੀ। ਆਉਣਾ
ਤੇ ਲਾਜ਼ਮੀ ਸੀ। ਹਾਂ ਪਹਿਲੇ ਜਦੋਂ ਮਗਰਿਬ ਦੀ ਅਜ਼ਾਨ ਮਿਲੀ ਆ ਨਾ ਤੇ ਜਿੱਦਾਂ ਕੁਦਰਤੀ ਹਵਾ ਫਿਰ ਜਾਂਦੀ ਆ ਵੀ ਅਸੀਂ ਪਾਕਿਸਤਾਨ 'ਚ ਆ। ਹਾਂ ਜਦੋਂ ਇਸ਼ਾ ਦੀ ਨਮਾਜ਼ ਸਾਡੇ ਵੱਡਿਆਂ ਪੜ੍ਹੀ ਆ ਨਾ ਤੇ ਫਿਰ ਇਹ ਨਹੀਂ ਵੀ ਸਾਨੂੰ ਕਿਸੇ ਨੇ ਐਲਾਨ ਕੀਤਾ ਵਾ, ਕੁਦਰਤੀ ਜਿੱਦਾਂ ਨਾ ਹਵਾ ਹੀ ਫਿਰ ਜਾਂਦੀ ਆ ਵੀ ਨਹੀਂ ਅਸੀਂ ਇੰਡੀਆ 'ਚ। ਅੱਛਾ ਸਭ ਮਤਲਬ ਟੁਰ ਰਹੇ ਇਹ ਨੇ, ਪਤਾ ਹੀ ਨਹੀਂ ਸੀ ਲੱਗ ਰਿਹਾ। ਮਾਹੌਲ ਹੀ ਬਣ ਗਿਆ ਨਾ ਤੇ ਫਿਰ ਸਾਰੇ ਟੁਰ ਪਏ ਉਸ ਪਾਸੇ। ਅੱਛਾ ਕਿ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਜਿਹੜੀ ਬਾਰਡਰ ਕੀ ਬਣੂਗਾ, ਲੈਣ ਕਿਹੜੀ ਬਣੇਗੀ, ਇਹ ਤੁਹਾਡੇ ਜ਼ਿਲ੍ਹੇ 'ਚ ਸਮਝ ਨਹੀਂ ਸੀ ਆ ਰਹੀ ਤੁਹਾਡੇ। ਨਹੀਂ ਤੇ ਅੰਮ੍ਰਿਤਸਰ ਸ਼ਹਿਰ ਵੀ ਜਾਂਦੇ ਸੋ, ਕਦੀ ਗਏ ਸੋ ਬਚਪਨ ਵਿੱਚ? ਨਹੀਂ, ਤੁਸੀਂ ਨਹੀਂ ਗਏ? ਵੱਡੇ ਸਾਡੇ ਮਾਮਲਾ ਦੇਣ ਜਾਂਦੇ ਸੀ। ਸਾਡਾ ਬਾਬਾ ਜਿਹੜਾ ਸੀ ਨੰਬਰਦਾਰ ਸੀ, ਉਹ ਮਾਮਲਾ ਦੇਣ ਜਾਂਦਾ ਹੁੰਦਾ ਸੀ, ਤੁਰ ਕੇ ਹੀ ਜਾਂਦੇ ਹੁੰਦੇ ਸੀ, ਤੁਰ ਕੇ ਹੀ ਆਉਂਦੇ ਹੁੰਦੇ ਸੀ। ਉਦੋਂ ਸਵਾਰੀਆਂ ਕਿੱਥੇ ਹੁੰਦੀਆਂ? ਕੋਈ ਵੀ ਪੜ੍ਹਾਈ ਸਕੂਲ ਕੋਈ ਨਹੀਂ ਸੀ? ਨਹੀਂ ਨਹੀਂ, ਸਾਡੇ ਪਿੰਡ 'ਚ ਕੋਈ ਸਕੂਲ ਨਹੀਂ ਸੀ। ਲਾਗੇ ਚੰਨਕਿਆਂ ਦੇ ਪਿੰਡ 'ਚ, ਸਿੱਖਾਂ ਦੇ ਪਿੰਡ 'ਚ, ਉੱਥੇ ਸਿੱਖ ਆਪਣਾ ਖੱਤਰੀ ਬਾਹਮਣ ਇਹ ਮੁਸਲਮਾਨਾਂ ਦੇ ਵੀ ਘਰ ਹੈਗੇ ਸੀ। ਉਹ ਉੱਥੇ ਸਕੂਲ ਹੈਗਾ ਸੀ। ਸਾਡੇ ਪਿੰਡ ਦੇ ਚੰਦ ਮੁੰਡੇ ਜਾਂਦੇ ਸੀ ਉੱਥੇ ਪੜ੍ਹਨ। ਅੱਛਾ ਅੱਛਾ। ਬਾਕੀ ਸਾਨੂੰ ਤੇ ਜਦੋਂ ਰਤੀ ਕੁਝ ਹੋਸ਼ ਆਉਂਦੀ ਤੇ ਅਸੀਂ ਨੇ ਚੱਲ ਗਾੜੀ ਤੇ ਬਹੁਤ ਡੰਗਰ ਹਿੱਕ। ਜ਼ਿਮੀਂਦਾਰਾਂ ਨੂੰ ਤੇ ਇਲਮ ਦੀ ਹੋਸ਼ ਹੀ ਨਹੀਂ ਸੀ। ਉਹ ਸਾਰਾ ਫਿਰ ਤੁਸੀਂ ਕਿਵੇਂ ਇੱਧਰ ਆਏ, ਇਹ ਸਾਰੀ ਕਹਾਣੀ ਦੱਸੋ। ਉੱਥੋਂ ਫਿਰ ਅਸੀਂ ਮਿਲਟਰੀ ਨੇ ਸਾਨੂੰ ਰੋਕਿਆ ਵਾ ਵੀ ਅਸੀਂ ਤੁਹਾਡੀ ਹਿਫਾਜ਼ਤ ਵਾਸਤੇ ਆਏ ਹਾਂ। ਉਹ ਜਿਹੜਾ ਮੁਸਲਮਾਨ ਮੁੰਡਾ ਸੀ ਨਾ, ਹੁਣ ਸਾਡੇ ਚੌਕੀਦਾਰ ਜਿਹੜਾ ਮਾਲੀ ਸੀ ਨਾ ਉੱਥੇ, ਉਹਨੂੰ ਦੱਸ ਦਿੱਤਾ ਸੀ ਉਸ ਮਤਲਬ ਮੁੰਡੇ ਦੇ ਕਤਲ ਹੋਣ ਤੋਂ ਬਾਅਦ ਕਿ ਸਵੇਰ ਨੂੰ ਤੁਹਾਡੇ 12-1 ਵਜੇ 12 ਪਿੰਡਾਂ ਦਾ ਹਮਲਾ ਜੇ। ਅੱਛਾ। ਤੇ ਨਿਕਲ ਜਾਇਓ। ਹੁਣ ਫਿਰ ਸਾਡੇ ਚੌਕੀਦਾਰ ਨੂੰ ਦੱਸਿਆ, ਉਹਨੇ ਆਖਿਆ ਬੰਦੇ ਸਿਆਣਿਆਂ ਨੂੰ ਜਾ ਕੇ ਦੱਸ ਦੇ। ਫਿਰ ਜਦੋਂ ਉਹਨਾਂ ਸਾਨੂੰ ਦੱਸਿਆ ਫਿਰ ਰਾਤ ਹੀ ਜਿਹਦੇ ਕੋਲ ਪਹਿਲਾਂ ਤਾਂ ਸਵਾਰੀਆਂ ਹੀ ਕੋਈ ਨਹੀਂ ਸੀ, ਗੱਡੇ ਗੁੱਡੇ ਤੇ ਐਵੇਂ ਟਾਵੇਂ ਟੱਲੇ ਹੁੰਦੇ। ਹਵਾ ਉਦੋਂ ਹੋਲੀ ਹੋਈ ਸੀ, ਰੌਲੇ ਪੈ ਗਏ ਸਨ। ਰੌਲੇ ਬੜੇ ਪਏ ਸੀ, ਇੱਕਾ ਦੁੱਕਾ ਬੰਦੇ ਇੱਕ ਦੂਸਰੇ ਨੂੰ ਮਾਰਦੇ। ਸ਼ਹਿਰਾਂ ਵਿੱਚ ਤੇ ਜ਼ਿਆਦਾ ਰੌਲਾ ਸੀ, ਪਿੰਡਾਂ ਵਿੱਚ ਵੀ ਪੈ ਗਿਆ ਸੀ, ਇੱਕੇ ਦੁੱਕੇ ਬੰਦੇ ਮਾਰਨ ਲੱਗ ਪਏ ਸੀ। ਇਹ ਦੱਸੋ ਕਿ ਤੁਹਾਡੇ ਪਿੰਡ ਕਦੀ ਕੋਈ ਅਖਬਾਰ ਆਇਆ ਸੀ? ਨਹੀਂ ਨਹੀਂ, ਉੱਥੇ ਕੋਈ ਚੱਕਰ ਨਹੀਂ, ਕੋਈ ਪਤਾ ਹੀ ਨਹੀਂ। ਫੌਜੀਆਂ ਸਾਨੂੰ ਬੜਾ ਰੋਕਿਆ। ਅਸਾਂ ਆਖਿਆ ਅਸੀਂ ਰਹਿਣਾ ਹੀ ਨਹੀਂ। ਠੀਕ ਹੈ। ਅਸੀਂ ਇੱਥੇ ਬਟਾਲੇ ਆ ਗਏ। ਜਦੋਂ ਅਸੀਂ 2-3 ਮੀਲ ਚਲੇ ਗਏ ਨਾ, ਫਿਰ ਉਹ ਫੌਜੀ ਸਾਡੇ ਨਾਲ ਤੁਰੇ ਨੇ। ਅੱਛਾ ਅੱਛਾ। ਫਿਰ ਉਹਨਾਂ ਸਾਨੂੰ ਬਟਾਲੇ ਲਿਆਂਦਾ ਵਾ। ਉੱਥੇ ਬਟਾਲੇ ਅਸੀਂ 20-25 ਦਿਨ ਰਹੇ ਹਾਂ। ਠੀਕ ਹੈ। ਉੱਥੋਂ ਫਿਰ ਸਾਡਾ ਕਾਫਲਾ ਡੇਰੇ ਵਾਲੇ ਪੁਲ ਨੂੰ ਤੁਰਿਆ। ਠੀਕ ਹੈ। ਡੇਰੇ ਆਣ ਕੇ ਸਾਡੇ ਨੁਕਸਾਨ ਹੋਇਆ, 6-7 ਜੀ ਸਾਡੇ ਉੱਥੇ ਸ਼ਹੀਦ ਹੋਏ ਨੇ। ਅੱਛਾ। ਸਮਾਨ ਹਮਲਾ ਹੋਇਆ ਸੀ ਉੱਥੇ? ਹਾਂ, ਉੱਥੇ ਸਾਨੂੰ ਜਸਾ ਪਿਆ ਵਾ। ਜਿਹੜੀ ਡੇਰੇ ਨੂੰ ਲੈਣ ਆਉਂਦੀ ਆ ਨਾ ਗੱਡੀ ਦੀ, ਉਦੋਂ ਸਾਡਾ ਗੱਡਾ ਉਤਰਿਆ ਲੈਣ ਤੋਂ, ਜਦੋਂ ਸਾਨੂੰ ਉਹਨਾਂ ਨੇ ਹਮਲਾ ਸਾਡੇ 'ਤੇ ਕੀਤਾ। ਮੇਰੀ ਵਾਲਦਾ, ਮੇਰੀ ਭਰਜਾਈ, ਮੇਰਾ ਚਾਚਾ, ਮੇਰਾ ਇੱਕ ਭਰਾ, ਸਾਡੇ 5-7 ਜੀ ਉੱਥੇ ਸ਼ਹੀਦ ਹੋਏ ਨੇ। ਸਮਾਨ ਤੇ ਛੱਡਿਆ, ਜੀ ਵੀ ਉੱਥੇ ਸ਼ਹੀਦ। ਵੱਡਾ ਤਾਂ ਜੀ ਦੀ ਗੱਲ ਹੁੰਦੀ। ਤੇ ਫਿਰ ਉੱਥੋਂ ਨਿਕਲੇ ਅੱਗੇ? ਫਿਰ ਉੱਥੋਂ ਹੀ ਫਸਲਾਂ 'ਚ ਜਾ ਵੜੇ। ਮਗਰੇ ਉਹ ਭੱਜੇ ਫਿਰਦੇ ਸੀ, ਜਿਹਨੂੰ ਮਿਲ ਪੈਂਦੇ ਉਹਨੂੰ ਮਾਰ ਦਿੰਦੇ ਸੀ। ਅਸੀਂ ਫਿਰ ਭੁੰਦੇ ਨਾ ਸਾਡੇ ਦਾਣੇ ਆ ਗਏ ਸੀ। ਪਿਛਲੇ ਕਾਫਲੇ ਮੁਸਲਮਾਨਾਂ ਦੇ ਜਾ ਵੜੇ। ਉਹਨਾਂ ਪਿਛਲਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅੱਗੇ ਕੀ ਬਣ ਰਿਹਾ। ਫਿਰ ਉਹਨਾਂ ਦੇ ਨਾਲ ਹੀ ਰਲ ਕੇ ਤੇ ਅੱਗੇ ਫਿਰ ਡੇਰੇ ਵਾਲਾ ਪੁੱਲ ਲੰਘੇ। ਮੇਰੇ 2 ਤਾਏ ਦੇ ਪੁੱਤ ਸੀ, 2 ਮੇਰੇ ਸਕੇ ਭਰਾ ਸੀ। ਉਹਨਾਂ ਦੇ ਤੇੜ ਚਾਦਰਾਂ ਕੋਈ ਨਹੀਂ ਸੀ। ਜਦੋਂ ਪਾਣੀ 'ਚ ਛਾਲਾਂ ਮਾਰੀਆਂ, ਖੱਦਰ ਦੇ ਤੇ ਲੀੜੇ ਹੁੰਦੇ ਸੀ ਉਦੋਂ, ਲੀੜੇ ਨਹੀਂ ਸੀ ਉਦੋਂ ਹੁੰਦੇ। ਉਹ ਭੱਜਣ ਨਹੀਂ ਸੀ ਦਿੰਦੇ। ਫਿਰ ਉਹ ਚਾਦਰਾਂ ਲਾ ਕੇ ਸੁੱਟ ਦਿੱਤੀਆਂ। ਝੱਗੇ ਗਲ ਸੀ। ਸਾਡੀ ਇੱਕ ਭੈਣ ਇੱਥੇ ਜੱਲੋ ਰਹਿੰਦੀ ਸੀ, ਉਹਦੇ ਕੋਲ ਜਾ ਕੇ ਇੱਕ ਰੇਜਾ ਮੇਰੇ ਭਰਾ ਨੇ ਫੜਿਆ ਵਾ ਭੱਜਿਆ ਆਉਂਦਿਆਂ। ਤੋ ਡੋਗਰੇ ਅਸੀਂ ਹਰ ਟਾਹਲੀ ਦੇ ਨਾਲ ਉਂਗਲਾਂ ਨੂੰ ਟਾਹਲੀਆਂ ਸੀ, ਉਹ ਸੜਕ ਪੱਕੀ ਦੇ ਦੁਆਲੇ। ਉਹਨਾਂ ਨੂੰ ਗੋਲੀ ਮਾਰੀ ਹੈ, ਇਹ ਬਚ ਗਿਆ ਤੇ ਸੰਡੇ ਨੂੰ ਵੱਜੀ, ਸੰਡਾ ਡਿੱਗ ਪਿਆ। ਮੇਰੇ ਪਿਓ ਨੇ ਉਹਨੂੰ ਗਾਲ ਮੰਦਾ ਕੀਤਾ। ਉਹਨੇ ਕਿਹਾ ਨਾ ਫੜ, ਕੁਛ ਵੀ ਨਾ ਫੜ। ਉਹ ਰੇਜਾ ਇੱਕ ਇਹਨੂੰ ਫੜ ਲਿਆ ਸੀ। ਉਹ ਫਿਰ ਜਦੋਂ ਜੱਸੜ ਪਿੰਡ ਦੇ ਅਗਲੇ ਬੰਨੇ ਪੁੱਲ ਦੇ ਉੱਥੇ ਫਿਰ ਆਣ ਕੇ ਉਹ ਪਾੜ ਕੇ ਨਾ 2-2 ਗਾਈ ਦੇ ਸਾਫ ਇਹਨਾਂ 4 ਭਰਾਵਾਂ ਨੇ ਤੇੜ ਕੀਤੇ। ਫਿਰ ਮੁੜ ਕੇ ਗੱਡੀ ਆਈ ਆ, ਉਹਦੇ 'ਚ ਗੱਡੀ 'ਚ ਬਹਿ ਕੇ ਲਾਹੌਰ ਆ ਗਏ। ਤੀਸਰੇ ਦਿਨ ਚੌਥੇ ਦਿਨ ਸਾਨੂੰ ਜੱਲੋ ਜਾ ਕੇ ਸਾਡੀ ਭੈਣ ਸੀ, ਉਹਦੇ ਕੋਲ ਰੋਟੀ ਦਾ ਨਸੀਬ ਹੋਈ ਆ। 3-4 ਦਿਨ ਸਾਨੂੰ ਰੋਟੀ। ਲਾਹੌਰ ਦੇ ਵਿੱਚ ਵੀ ਇਸੇ ਤਰ੍ਹਾਂ ਖਲਕਤ ਨਹੀਂ, ਕੋਈ ਖੌਫ ਨਹੀਂ। ਖੌਫ ਕੋਈ ਨਹੀਂ ਸੀ। ਜਿਹੜੇ ਉੱਧਰੋਂ ਲੋਕ ਆਏ ਸੀ ਉਹ ਤੇ ਵਿਚਾਰੇ ਉੱਥੇ ਧੱਕੇ ਧੁੱਕੇ ਹੀ ਖਾਂਦੇ ਫਿਰਦੇ। ਰੋਟੀਆਂ ਉਹਨਾਂ ਨੇ ਪਕਾ ਕੇ ਸੁੱਟਣੀਆਂ, ਉਹ ਕਿਸੇ ਦੇ ਹੱਥ 'ਚ ਆ ਜਾਣੀ, ਬਹੁਤੇ ਨੇ ਨਾ ਆਉਣੀ। ਅਸੀਂ ਫਿਰ ਉੱਥੇ ਪਰੇ ਜੱਲੋ ਚਲੇ ਗਏ।
ਜੱਲੋ ਫਿਰ ਅਸੀਂ ਰਹੇ ਹਾਂ ਕੋਈ ਮਹੀਨਾ ਕੁ। ਉਹ ਕੈਂਪ 'ਚ ਨਹੀਂ ਗਏ? ਨਹੀਂ, ਕੈਂਪ 'ਚ ਨਹੀਂ ਗਏ। ਉਹ ਸਾਡੀ ਭੈਣ ਹੈਗੀ ਸੀ ਨਾ ਜੱਲੋ, ਕੀਤਾ, ਹਾਂ। ਉਹ ਅਸੀਂ ਉਹਦੇ ਕੋਲ ਚਲੇ ਗਏ। ਉਹਨੇ ਫਿਰ ਸਾਨੂੰ ਮੇਰੇ ਭਰਾਵਾਂ ਨੂੰ ਚਾਦਰਾਂ ਸੀ ਕੇ ਦਿੱਤੀਆਂ ਖੱਦਰ ਦੀਆਂ। ਅਸੀਂ ਫਿਰ ਉਹਦੇ ਕੋਲ ਰਹਿ ਮਹੀਨਾ ਕੁ ਸਾਰਾ। ਫਿਰ ਬਾਕੀ ਦੇ ਜੀ ਸਾਡੇ ਜਿਹੜੇ ਪਿਛਲੇ ਕਾਫਲੇ 'ਚ ਆਏ ਸੀ ਨਾ, ਉਹ ਇੱਥੇ ਮੁੱਲਾ ਭੋਏ ਵਾਲਾ ਆ ਗਏ, 9 ਚੱਕ, ਅਤੇ ਨਾਲ ਹੀ ਪਰੇ ਮੁੱਲਾਂਪੁਰ 52 ਚੱਕ ਹੈ। ਇੱਥੇ ਉਦੋਂ ਸਿੱਖ ਬੈਠੇ ਸੀ। ਇਹਨਾਂ ਕੋਲ ਫਿਰ ਅਸੀਂ 2 ਮੱਝਾਂ, ਇੱਕ ਮੇਰੇ ਤਾਏ ਨੇ ਖੜੀ, ਇੱਕ ਅਸਾਂ ਲਈ ਸੀ। ਅਤੇ ਉਹਨਾਂ ਸਾਨੂੰ ਪੁੱਛਿਆ, ਦੱਸਿਆ, ਅਸੀਂ ਆਖਿਆ ਵੀ ਸਾਡਾ ਮਾਲ ਮੂਲ ਕੋਈ ਸ਼ੈ ਨਹੀਂ ਆਈ। ਅੱਛਾ, ਸਿੱਖ ਅਜੇ ਬੈਠੇ ਸਨ? ਸਾਡੇ ਪਿੰਡ 'ਚ ਮੁੱਲਾਂਪੁਰ 'ਚ ਸਿੱਖ ਹਾਲੇ ਬੈਠੇ ਸੀ, ਜਿਹੜੇ ਤੁਹਾਡੇ ਪਿੰਡ ਦੇ ਹੈ ਸਨ? ਹਾਂ। ਅੱਛਾ, ਹੁਣ ਪਿੰਡ ਦੇ ਨਹੀਂ, ਉਹ ਪਰੇ ਉਹ ਦੁਬਾਰਾ ਆ ਗਏ ਸੀ। ਢੋਟੀਆਂ ਦੇ ਲੋਕ ਵੀ ਆਏ ਸੀ, ਆਪਣੇ ਲਹਿਲਾਂ ਦੇ ਲੋਕ ਵੀ ਉੱਥੇ ਚਲੇ ਗਏ ਸੀ। ਇਹ 3-4 ਪਿੰਡਾਂ ਦੇ ਉੱਥੇ ਸਾਡੇ ਮੁੱਲਾਂਪੁਰ ਕਬਜ਼ੇ ਹੋ ਗਏ ਜਾ ਕੇ ਬਸ। ਮੁੱਲਾਂਪੁਰ 'ਚ ਹੀ ਬੈਠੇ ਸੀ। ਅੱਛਾ, ਹੁਣ ਤੁਹਾਨੂੰ ਉੱਥੇ ਦਾ ਕੀ ਯਾਦ ਆਉਂਦਾ ਹੈ? ਉੱਥੇ ਦੇ ਜਿਹੜੀਆਂ ਬੜੀਆਂ ਸ਼ੈਆਂ ਯਾਦ ਆਉਂਦੀਆਂ ਨੇ, ਦਿਲ ਬੜਾ ਫੁਰਕਦਾ ਪਜਾਵਾ। ਪਰ ਹੁਣ ਆਪਣੀ ਉੱਥੇ ਕਿਹਦੇ ਕੋਲ ਜਾਓ, ਕਿਹਨੂੰ ਮਿਲੋ, ਕੀ ਵੇਖਣਾ ਚਾਹੁੰਦੇ ਹੋ? ਜਿਹੜਾ ਇਹਨਾਂ ਚੌਧਰੀ ਸਾਹਿਬ ਉਹਨਾਂ ਨੇ ਪਿਛਲਾ ਸਾਡਾ ਇੰਟਰਵਿਊ ਲਿਆ ਸੀ ਨਾ ਪਿੰਡ ਜਾ ਕੇ, ਸਾਡੇ ਪਿੰਡ ਅੱਜ ਸਾਡੇ ਲਾਗੇ ਚੱਲਣ ਕੇ ਆ ਨਾ, ਇੱਥੇ ਦੇ ਸਿੱਖ ਬਰਾਦਰੀ ਬੈਠੀ ਹੈ। ਅੱਛਾ। ਉਹਨਾਂ ਨੇ ਪਹਿਲੇ ਹੱਥ ਮੈਨੂੰ, ਜਦੋਂ ਮੇਰਾ ਇੰਟਰਵਿਊ ਇਹਨਾਂ ਨੈਟਵਰਕ 'ਤੇ ਚੜਾਇਆ ਨਾ, ਕੈਨੇਡਾ ਵਿੱਚ ਮੁੰਡਾ ਸਿੱਖਾਂ ਦਾ ਸੀ, ਉਹਨ TV ਖੋਲ੍ਹਿਆ ਅਤੇ ਉਹ ਮੇਰੀ ਫੋਟੋ ਅਤੇ ਮੇਰੀਆਂ ਗੱਲਾਂ ਸੁਣਨ ਲੱਗ ਪਿਆ। ਉਹਨ ਸਵਾ ਘੰਟਾ ਸਾਡੇ ਨਾਲ ਗੱਲਾਂ ਕੀਤੀਆਂ। ਅਗਲਾ ਦਿਨ ਹੋਇਆ ਅਤੇ ਸਾਡੇ ਪਿੰਡੋਂ ਭੋਏ ਵਾਲੋਂ ਹੀ ਟੈਲੀਫੋਨ ਆ ਗਿਆ। ਇਹ ਸਾਡੇ ਲਾਗੇ ਚੱਲਣ ਕੇ ਆ, ਇਹ ਉੱਥੋਂ ਦੇ ਸਿੱਖ ਸੀਗੇ। ਉਹ ਹੁਣ ਮੈਨੂੰ ਬੜਾ ਜ਼ੋਰ ਲਾਉਂਦੇ ਨੇ ਵੀ ਤੂੰ ਆ। ਮੈਂ ਉਹਨਾਂ ਨੂੰ ਦੱਸਿਆ, ਮੈਂ ਆਖਿਆ ਮੇਰੀ ਜਿਸਮਾਨੀ ਹਾਲਤ ਜਿਹੜੀ ਆ ਨਾ, ਉਹ ਮੈਂ ਹੁਣ ਇਕੱਲਾ ਨਹੀਂ ਆ ਸਕਦਾ। ਉਹਨਾਂ ਆਖਿਆ ਮੇਰਾ ਬੱਚਾ ਵਾ, ਉਹਦਾ ਨਾਂ ਖਾਲਦ ਆ। ਉਹਨੇ ਖਾਲਦ ਨੂੰ ਨਾਲ ਲੈ, ਅੱਜ ਖਾਲਦ ਨੇ ਆਉਣਾ ਸੀ, ਉਹਨਾਂ ਦਾ ਮੈਚ ਸੀ ਪਰਾਂ ਚੰਗ ਵਿੱਚ, ਉਹ ਉੱਥੇ ਚਲੇ ਗਏ ਖੇਡਣ। ਖਾਲਦ ਨੂੰ ਨਾਲ ਲਿਆ। ਮੈਂ ਕਿਹਾ ਭਰਾ ਸਾਨੂੰ ਡਰ ਆਉਂਦਾ। ਹੁਣ ਤੁਸੀਂ ਸਮਝਦੇ ਹੋ ਕਿ ਇਹ ਜਿਹੜੀਆਂ ਸਾਂਝਾਂ ਨੇ ਪੰਜਾਬ ਦੀਆਂ, ਪੰਜਾਬੀਆਂ ਦੀਆਂ, ਇਹ ਜੋ ਤੁਹਾਡੀਆਂ ਪਹਿਲੇ ਹੈ ਸਨ, ਅਤੇ ਇਹ ਹੁਣ ਦਾ ਉਹ ਦਿਨ ਦਿਹਾੜ ਵੀ ਉਹਨਾਂ ਦੇ ਉਹੀ ਦਿਨ ਆ ਗਏ ਨੇ ਸਾਉਣ ਦੇ, ਅਤੇ ਉਹ ਸਾਲ ਬਾਅਦ 47 ਦਾ 14-15 ਅਗਸਤ ਵੀ ਆਉਂਦਾ। ਹਾਂ। ਅਤੇ ਤੁਸੀਂ, ਤੁਹਾਡੇ ਮਨ 'ਚ ਕੀ ਗੱਲਾਂ ਚੱਲਦੀਆਂ ਕਿ ਹੁਣ ਕਿਸ ਤਰ੍ਹਾਂ ਅੱਗੋਂ ਅਸੀਂ ਕਿਵੇਂ ਸਾਡੀ ਨਵੀਂ ਨਸਲ ਜਿਹੜੀ ਆ ਨਾ, ਨਵੀਂ ਨਸਲ ਜਿਹੜੀ ਆ, ਇਹਨਾਂ ਤੇ ਵੇਖਿਆ ਹੀ ਕੁਛ ਨਹੀਂ। ਉਹਨਾਂ ਨੂੰ ਪਤਾ ਹੀ ਕੁਛ ਨਹੀਂ, ਉਹਨਾਂ ਨੂੰ ਪਤਾ ਹੀ ਕਿਸੇ ਗੱਲ ਦਾ ਨਹੀਂ। ਉਹਨਾਂ ਨੂੰ ਉਹਨਾਂ ਨੂੰ ਤਾਂ ਪਤਾ ਹੀ ਕਿਸੇ ਸ਼ਾਇਦ ਦਾ ਨਹੀਂ। ਇਹਨਾਂ ਕਦੋਂ ਉਹਨਾਂ ਨੂੰ ਮਿਲਣਾ, ਤੇ ਉਹਨਾਂ ਦੀ ਨਵੀਂ ਨਸਲ ਨੇ ਇਹਨਾਂ ਨੂੰ ਕਦੋਂ ਮਿਲਣਾ? ਇਹ ਉਮੀਦ ਆਸ ਤੇ ਲਾ ਸਕਦੇ ਹੋ, ਜੇ ਤੁਸੀਂ ਕਹਿ ਤਾਂ ਸਕਦੇ ਹੋ। ਹੁਣ ਕਹਿਆ ਤੇ ਅਸੀਂ ਦਈਏ, ਤੇ ਜੇ ਉਹ ਆਖਣ ਸਾਨੂੰ ਵੀ ਵਿਖਾ ਲਓ, ਤੇ ਕੀ ਵਿਖਾਈਏ? ਹਾਂਜੀ, ਜਦੋਂ ਤੱਕ ਦੋਵਾਂ ਮੁਲਕਾਂ ਦੇ ਤਾਲੁਕਾਤ ਠੀਕ ਨਹੀਂ ਹੁੰਦੇ, ਜਿੰਨਾ ਚਿਰ ਸਾਡੇ ਉਧਰੋਂ ਦੀ ਤਾਲੁਕਾਤ ਸਹੀ ਨਹੀਂ ਹੁੰਦੇ, ਉਹ ਵੀਰ ਸਾਡੇ ਕੋਲ ਆਉਣ, ਅਸੀਂ ਉਹਨਾਂ ਕੋਲ ਜਾਈਏ, ਸਾਡੀ ਔਲਾਦ ਉਹਨਾਂ ਕੋਲ ਜਾਵੇ, ਉਹਨਾਂ ਦੀ ਔਲਾਦਾਂ ਸਾਡੇ ਕੋਲ ਆਉਣ, ਫਿਰ ਪਤਾ ਲੱਗੂ। ਹਾਏ ਬਜ਼ੁਰਗੋ, ਅਸਲ 'ਚ ਅਗਲਾ ਪ੍ਰੈਸ਼ਰ ਆ ਗਿਆ ਟਾਈਮ ਦਾ, ਅਤੇ ਤੁਹਾਡੇ ਨਾਲ ਗੱਲਾਂ ਫਿਰ ਯਕੀਨਨ ਹੋਣਗੀਆਂ। ਅਤੇ ਇਹ ਜਾਂਦਿਆਂ ਲਵਲੀ ਆਪ